ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਅਮਰਜੀਤ ਸਿੰਘ ਤੇ ਡਾਕਟਰ ਸਾਹਿਬ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਸ ਸਮੇਂ ਮਿਡਲ ਈਸਟ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀ ਸਿਚੁਏਸ਼ਨ ਆ, ਜਿਸ ਦਾ ਪ੍ਰਭਾਵ ਸਾਰੀ ਦੁਨੀਆ ਦੇ ਉੱਤੇ ਨਜ਼ਰ ਆ ਰਿਹਾ ਹੈ, ਚਾਹੇ ਉਹ ਆਰਥਿਕ ਪੱਖ ਤੇ ਹੋਵੇ, ਚਾਹੇ ਉਹ ਸਿਆਸੀ ਪੱਖ ਤੋਂ ਹੋਵੇ, ਤੇ ਉਸ ਦੇ ਵਿੱਚ ਕੀ ਹਾਲਾਤ ਇਸ ਸਮੇਂ ਬਣੇ ਹੋਏ ਆ ਤੇ ਕਿੱਧਰ ਨੂੰ ਜਿਹੜੇ ਦੁਨੀਆ ਦੇ ਹਾਲਾਤ ਆ ਉਹ ਜਾ ਸਕਦੇ ਆ। ਤਾਂ ਇਸ ਬਾਰੇ ਅਸੀਂ ਅੱਜ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਅਦਾਬਰਸ। ਡਾਕਟਰ ਸਾਹਿਬ, ਜਿਵੇਂ ਮੈਂ ਆਪਣੀ ਭੂਮਿਕਾ 'ਚ ਇਹ ਗੱਲ ਕਹੀ ਹੈ ਕਿ ਸਾਰੀ ਸਾਡੀ ਗੱਲਬਾਤ ਕੇਂਦਰਿਤ ਰਹਿਣੀ ਆ ਮਿਡਲ ਈਸਟ ਦੇ ਵਿੱਚ ਇਸ ਸਮੇਂ ਇਰਾਨ ਸੰਕਟ, ਇਰਾਨ ਜੰਗ, ਜੋ ਵੀ ਅਸੀਂ ਕਹਿ ਸਕਦੇ ਹਾਂ ਉਹਦੇ ਤੇ ਮੈਂ ਗੱਲਬਾਤ ਦੀ ਸ਼ੁਰੂਆਤ ਇੱਥੋਂ ਕਰਨੀ ਚਾਹੁੰਦਾ ਕਿ ਅਮਰੀਕਾ ਦੁਨੀਆ ਦੀ ਇਸ ਸਮੇਂ ਸਭ ਤੋਂ ਵੱਡੀ ਤਾਕਤ ਆ, ਪਰ ਇਰਾਨ ਦੀ ਜੰਗ ਜਿਹੜੀ ਆ ਉਹਦੇ ਵਿੱਚ ਜਿਹੜੀਆਂ ਕੈਲਕੂਲੇਸ਼ਨ ਸੀ ਉਹ ਹੁਣ ਜਿੰਨੇ ਵੀ ਅਸੀਂ ਐਨਾਲਿਸਿਸ ਦੇਖ ਰਹੇ ਹਾਂ ਹੋ ਰਹੇ ਆ ਅਮਰੀਕਾ ਦੇ ਵਿੱਚੋਂ ਵੀ ਜਿੰਨੇ ਹੋ ਰਹੇ ਆ, ਉਹ ਇਹ ਲੱਗ ਰਿਹਾ ਕਿ ਕਿਤੇ ਨਾ ਕਿਤੇ ਜਿਹੜੀਆਂ ਮਿਸਕੈਲਕੂਲੇਸ਼ਨਸ ਹੋਈਆਂ ਨੇ ਇਹ ਹਮਲਾ ਕਰਨ ਤੋਂ ਪਹਿਲਾਂ, ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਸੋਚਿਆ ਸੀ ਚੀਜ਼ਾਂ ਉਵੇਂ ਅਨਫੋਲਡ ਨਹੀਂ ਹੋਈਆਂ। ਤੇ ਹੁਣ ਪ੍ਰੈਜ਼ੀਡੈਂਟ ਟਰੰਪ ਦੇ ਆਬਜੈਕਟਿਵ ਦੀ ਗੱਲ ਕਰਨੀ ਹੋਵੇ ਕਿ ਜਿਹੜਾ ਇਹ ਹਮਲਾ ਸੀ, ਜਿਹੜਾ ਇਹ ਅਟੈਕ ਸੀ ਇਰਾਨ ਦੇ ਉੱਤੇ, ਉਹਦੇ ਵਿੱਚ ਜਿਹੜੇ ਆਬਜੈਕਟਿਵ ਸੀ ਉਹਨਾਂ ਬਾਰੇ ਵੀ ਸਪਸ਼ਟਤਾ ਨਹੀਂ ਆ ਰਹੀ। ਤਾਂ ਵਿਦਿਨ ਅਮਰੀਕਾ ਜਿਹੜੀ ਡਿਸਕਸ਼ਨ ਚੱਲ ਰਹੀ ਹੈ ਇਸ ਜੰਗ ਨੂੰ ਲੈ ਕੇ, ਲੋਕ ਰਾਏ ਕੀ ਬਣਦੀ ਤੁਸੀਂ ਦੇਖ ਰਹੇ ਹੋ? ਲੋਕਾਂ ਦਾ ਵਿਚਾਰ ਕਿੱਧਰ ਨੂੰ ਜਾ ਰਿਹਾ ਹੈ? ਦੇਖੋ, ਜਿਹੜਾ 28 ਫਰਵਰੀ 2026 ਨੂੰ ਕਰੰਟ ਕ੍ਰਾਈਸਿਸ, ਜਿਹਨੂੰ ਇੱਕ ਪੀਰੀਅਡ 'ਚ ਇਰਾਨ ਕ੍ਰਾਈਸਿਸ ਕਿਹਾ ਗਿਆ, ਫਿਰ ਵੈਸਟ ਏਸ਼ੀਆ ਕ੍ਰਾਈਸਿਸ ਜਾਂ ਮਿਡਲ ਈਸਟ ਕ੍ਰਾਈਸਿਸ, ਤੇ ਹੁਣ ਜਿਵੇਂ ਗਲੋਬਲ ਇਕੋਨਮੀ ਨੂੰ ਪ੍ਰਭਾਵਿਤ ਕੀਤਾ ਹੈ ਔਰ ਸਾਰੇ ਹੀ ਮੁਲਕ ਜਾਂ ਸਾਰੇ ਕੰਟੀਨੈਂਟਸ ਦੇ ਲੋਕ ਇਸ ਵਿੱਚ ਕਿਤੇ ਨਾ ਕਿਤੇ ਖਿੱਚੇ ਗਏ ਨੇ। ਇਹ ਹੁਣ ਗਲੋਬਲ ਕ੍ਰਾਈਸਿਸ ਦੇ ਤੌਰ ਤੇ ਜਿਹੜਾ ਇਸ ਨੂੰ ਡਿਸਕਸ ਕੀਤਾ ਜਾ ਰਿਹਾ ਹੈ। ਮੈਂ ਜਦੋਂ ਈਵਨ ਪੱਛਮੀ ਇਤਿਹਾਸ ਦੇ ਹਵਾਲੇ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਕਿ ਹਿਸਟਰੀ 'ਚ ਐਸਾ ਕਿਹੜਾ ਵਾਕਿਆ ਹੋਇਆ ਹੈ ਜਿਹਦੇ 'ਚ ਕਿ ਇੰਨਾ ਅਨਐਕਸਪੈਕਟਡ ਆਊਟਕਮ ਹੋਇਆ, ਜਿਹਦੇ 'ਚ ਕਿ ਇੱਕ ਜਾਇੰਟ, ਇੱਕ ਵੱਡੀ ਤਾਕਤ, ਇੱਕ ਸੁਪਰ ਪਾਵਰ, ਉਸ ਨੂੰ ਇੱਕ ਇਨਸਿਗਨੀਫੀਕੈਂਟ ਜਾਂ ਕਾਰਨਰਡ ਪਾਵਰ ਨੇ ਜਿਹੜਾ ਹੈ ਉਹ ਵਟੋ ਵੱਟ ਪਾ ਦਿੱਤਾ ਹੋਏ। ਤੇ ਇੱਕ ਵਾਕਿਆ ਜਿਹੜਾ ਡਿਊਰਿੰਗ ਸੈਕੰਡ ਵਰਲਡ ਵਾਰ ਰਸ਼ੀਆ ਵਰਸਸ ਫਿਨਲੈਂਡ, ਇਹ ਸਾਹਮਣੇ ਆਇਆ ਕਿਉਂਕਿ ਸਟਾਲਿਨ ਔਰ ਹਿਟਲਰ ਦੀ ਰਿਲੇਸ਼ਨਸ਼ਿਪ ਲਵ ਹੇਟ ਰਿਲੇਸ਼ਨਸ਼ਿਪ ਸੀ। ਪਰ ਇੱਕ ਸਟੇਜ ਦੇ ਉੱਤੇ 1930s ਦੇ ਵਿੱਚ ਸਟਾਲਿਨ ਹਿਟਲਰ ਨੇ ਪੈਕਟ ਕੀਤਾ ਜਿਹਦੇ ਥੱਲੇ ਇਹ ਖੁੱਲੀ ਛੁੱਟੀ ਦਿੱਤੀ ਗਈ ਜਰਮਨ ਵੱਲੋਂ ਰਸ਼ੀਆ ਨੂੰ ਕਿ ਉਹ ਈਸਟਰਨ ਯੂਰਪ ਨੂੰ ਦੱਬ ਸਕਦਾ ਹੈ। ਇਹੀ ਕਾਰਨ ਸੀ ਕਿ ਜਿਹੜੇ ਫਸਟ ਵਰਲਡ ਵਾਰ ਤੋਂ ਬਾਅਦ ਬਾਲਟਿਕ ਸਟੇਟਾਂ ਵੀ ਆਜ਼ਾਦ ਹੋਈਆਂ ਸੀ, ਲਿਥੁਆਨੀਆ, ਲਾਤਵੀਆ, ਐਸਟੋਨੀਆ, ਉਹਨਾਂ ਨੂੰ ਸਟਾਲਿਨ ਨੇ ਫਿਰ ਉਹਨਾਂ ਦੇ ਉੱਤੇ ਕਬਜ਼ਾ ਕਰ ਲਿਆ। ਔਰ ਜਦੋਂ ਉਹ ਫਿਨਲੈਂਡ ਵੱਲ ਵਧਿਆ, ਅੱਜ ਵੀ ਜਦੋਂ ਆ 2 ਹਫ਼ਤੇ ਪਹਿਲਾਂ ਇੱਕ ਸਰਵੇ ਜਿਹਦੇ 'ਚ ਹੁੰਦਾ ਹੈ ਕਿ ਹੈਪੀਨੈਸ ਇੰਡੈਕਸ ਉਹਨੂੰ ਕਹਿੰਦੇ ਨੇ, ਫਿਨਲੈਂਡ ਪਿਛਲੇ 7 ਸਾਲਾਂ ਤੋਂ ਛੋਟਾ ਜਿਹਾ ਮੁਲਕ ਹੈ ਤੇ ਦੁਨੀਆ ਦੇ ਸਭ ਤੋਂ ਖੁਸ਼ ਰਹਿਣ ਵਾਲੇ ਲੋਕਾਂ ਦਾ ਮੁਲਕ ਹੈ। ਰਸ਼ੀਆ ਦੇ ਨਾਲ ਉਹਦਾ ਕੋਈ ਮੁਕਾਬਲਾ ਨਹੀਂ ਸੀ। ਔਰ ਉਹਨੇ ਜਦੋਂ ਹਮਲਾ ਕੀਤਾ, ਫਿਨਲੈਂਡ ਦੇ ਲੋਕਾਂ ਨੇ, ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਫੈਸਲਾ ਕੀਤਾ ਵੀ ਅਸੀਂ ਫਾਈਟ ਬੈਕ ਕਰਨਾ ਹੈ। ਹਾਲਾਂਕਿ ਕੋਈ ਮੈਚ ਨਹੀਂ ਸੀ, ਲੇਕਿਨ ਉਹਨਾਂ ਦੇ ਕੋਲ ਬਹੁਤ ਲੰਬਾ ਜੰਗਲ ਸੀ ਔਰ ਉਹਨਾਂ ਨੇ ਆਪਣੀ ਮਿਲਟਰੀ ਸਟ੍ਰੈਟਜੀ ਇਸ ਢੰਗ ਦੇ ਨਾਲ ਬਣਾਈ ਕਿ ਬਾਈ ਦਾ ਟਾਈਮ ਰਸ਼ੀਅਨ ਜਿਸ ਨੂੰ ਕੇਕ ਵਾਕ ਸਮਝਦੇ ਸੀ, ਉਹ ਉਹਦੇ 'ਚ ਫਸੇ। ਨਤੀਜੇ ਦੇ ਤੌਰ ਤੇ ਫਾਈਨਲੀ ਪੈਕਟ ਕਰਨਾ ਪਿਆ ਸੀ ਰਸ਼ੀਆ ਨੂੰ ਫਿਨਲੈਂਡ ਨਾਲ, ਜਿਹਦੇ ਥੱਲੇ ਫਿਨਲੈਂਡ ਦੀ ਸੋਵਰਨਿਟੀ ਕਾਇਮ ਰਹੀ। ਔਰ ਉਸ ਐਕਸਪੀਡੀਸ਼ਨ ਦੇ ਵਿੱਚ ਜਿਹੜੀ ਰਸ਼ੀਆ ਦੀ ਸੀ, 1.25 ਲੱਖ ਦੇ ਕਰੀਬ ਰਸ਼ੀਅਨ ਫੌਜੀ ਮਾਰੇ ਗਏ, ਇਸ ਤੋਂ 3 ਗੁਣਾ ਜ਼ਿਆਦਾ ਜ਼ਖਮੀ ਹੋਏ। ਤੇ ਜਿਹੜਾ ਫਿਨਲੈਂਡ ਨਾਲ ਪੈਕਟ ਹੋਇਆ ਉਹਦੇ ਸਿਰਫ 6% ਟੈਰੀਟਰੀ ਫਿਨਲੈਂਡ ਨੇ ਆਪਣੀ ਸੋਵੀਅਤ ਯੂਨੀਅਨ ਜਿਹੜਾ ਉਸ ਵੇਲੇ ਦਾ ਸੀ ਉਹਨੂੰ ਦਿੱਤੀ ਸੀ। ਸੋ
ਮੈਂ ਇਹ ਦੇਖ ਰਿਹਾ ਕਿ ਅੱਜ ਜਦੋਂ ਅਸੀਂ ਜਾਇੰਟ ਪਾਵਰ ਅਮਰੀਕਾ ਹੈ, ਜਿਹੜੀ 1999 ਤੋਂ ਬਾਅਦ ਜਦੋਂ ਸੋਵੀਅਤ ਯੂਨੀਅਨ ਦੇ 15 ਟੁਕੜੇ ਹੁੰਦੇ ਨੇ, ਓਨਲੀ ਸੁਪਰ ਪਾਵਰ ਦੇ ਤੌਰ ਤੇ ਉੱਭਰਦੀ ਹੈ, ਜਿਸ ਦਾ ਨੇਵੀ ਮਾਈਟ, ਨੇਵਲ ਮਾਈਟ, 에ਅਰ ਫੋਰਸ ਮਾਈਟ, ਗਰਾਊਂਡ ਫੋਰਸ ਮਾਈਟ ਔਰ 800 ਤੋਂ ਜ਼ਿਆਦਾ ਜਿਹਦੇ ਦੁਨੀਆ ਭਰ ਦੇ ਵਿੱਚ ਫੌਜੀ ਅੱਡੇ, ਔਰ ਈਰਾਨ ਦੀ ਵਿਸਿਨਿਟੀ ਦੇ ਵਿੱਚ ਜਿਹੜਾ ਗਲਫ ਸਟੇਟਸ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਵੱਡੇ ਵੱਡੇ ਅੱਡੇ, ਜਿਹਦੇ ਵਿੱਚ 15 ਤੋਂ 20,000 ਫੌਜੀਆਂ ਤੋਂ ਲੈ ਕੇ 50,000 ਫੌਜੀਆਂ ਤੱਕ ਤਾਇਨਾਤ ਨੇ। ਇਹਨਾਂ ਲਗਭਗ 5 ਹਫ਼ਤਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇ ਕਿਸੇ ਕੌਮ ਦੇ ਕੋਲ, ਕਿਸੇ ਨੇਸ਼ਨ ਦੇ ਕੋਲ ਵਿਲ ਟੂ ਫਾਈਟ ਹੋਏ, ਉਹਨਾਂ ਨੇ ਪ੍ਰੋਪਰਲੀ ਬਿਫੋਰ ਹਰ ਚੀਜ਼ ਨੂੰ ਪਲਾਨ ਕੀਤਾ ਹੋਏ, ਔਰ ਉਹ ਬਿਲਕੁਲ ਕਿਸੇ ਵੀ ਝਾਂਸੇ 'ਚ ਪਿਛਲੇ ਤਜਰਬੇ ਨੂੰ ਦੇਖਦੇ ਆਉਣ ਤੋਂ ਇਨਕਾਰੀ ਹੋਣ, ਤੇ ਫਿਰ ਵੱਡੀਆਂ ਵੱਡੀਆਂ ਤਾਕਤਾਂ ਨੂੰ ਵੀ ਉਹ ਪੜ੍ਹਨੇ ਪਾ ਦਿੰਦੇ ਨੇ। ਸੋ ਜਿਵੇਂ ਜੇ ਅਸੀਂ ਇਸ ਈਰਾਨ ਕ੍ਰਾਈਸਿਸ ਜੇ ਲਫ਼ਜ਼ ਜੇ ਅਸੀਂ ਇਸਤੇਮਾਲ ਕਰੀਏ, ਜਦੋਂ ਇਸ ਦੀ ਸ਼ੁਰੂਆਤ ਹੋਈ, ਜਿਹੜੇ ਆਬਜੈਕਟਿਵ ਡਿਕਲੇਅਰ ਕੀਤੇ ਗਏ ਇਜ਼ਰਾਈਲ, ਔਰ ਮੈਨੂੰ ਕਦੇ ਵੀ ਕੋਈ ਇਹਦੇ 'ਚ ਕਹਿਣ 'ਚ ਹਰਜ਼ ਨਹੀਂ ਹੈ, ਮੈਂ ਇਹਨਾਂ 5 ਹਫ਼ਤਿਆਂ 'ਚ ਆਪਣੀਆਂ ਅੱਡ-ਅੱਡ ਪ੍ਰੈਜ਼ੈਂਟੇਸ਼ਨ 'ਚ ਕਿਹਾ ਵੀ ਇਹ ਅਮਰੀਕਾ ਦੀ ਵਾਰ ਨਹੀਂ ਹੈ, ਇਸ ਨੂੰ ਇਜ਼ਰਾਈਲ ਨੇ ਉਹਨੂੰ ਅਮਰੀਕਾ ਨੂੰ ਡਰੈਗ ਕੀਤਾ, ਪੋਜ਼ਿਟਿਵ ਪਿਕਚਰ ਦਿਖਾਈ ਗਈ। ਔਰ ਹੁਣ ਜਿਵੇਂ ਅੱਜ ਹੀ ਟਾਈਮ ਮੈਗਜ਼ੀਨ ਦੀ ਸਟੋਰੀ ਵੀ ਹੈ ਕਿ ਈਵਨ ਵਿਦਨ ਸਿਸਟਮ ਵੀ ਐਸਟੈਬਲਿਸ਼ਮੈਂਟ ਦੇ, ਜਿਹਦੇ 'ਚ ਉਹਨਾਂ ਦੇ ਸੈਕਟਰੀ ਆਫ ਡਿਫੈਂਸ, ਜਿਹਨੂੰ ਹੁਣ ਸੈਕਟਰੀ ਆਫ ਵਾਰ ਕਹਿੰਦੇ ਨੇ, ਔਰ ਉਹਨਾਂ ਦੇ ਹੋਰ ਜਿਹੜੇ ਕਲੋਜ਼ ਬਾਈ ਲੋਕ, ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਟੈਂਪਰਾਮੈਂਟ ਤੋਂ ਵਾਕਿਫ ਨੇ ਕਿ ਉਹ ਕੋਈ ਕ੍ਰਿਟਿਸਿਜ਼ਮ ਜਾਂ ਨਾ ਪੱਖੀ ਗੱਲ ਨਹੀਂ ਸੁਣਨਾ ਚਾਹੁੰਦੇ, ਉਹ ਉਹਨਾਂ ਨੂੰ ਇਹਨਾਂ ਈਵਨ 5 ਹਫ਼ਤਿਆਂ ਦੇ ਵਿੱਚ ਵੀ ਰੋਜ਼ੀ ਪਿਕਚਰ ਹੀ ਦਿਖਾਈ ਗਏ, ਜਿਸ ਸਾਰੇ ਨੂੰ ਫਿਰ ਜਿਹੜੀ ਉਹਨਾਂ ਦੀ ਚੀਫ ਆਫ ਸਟਾਫ ਬੀਬੀ ਆ, ਉਹਨਾਂ ਨੇ ਕਿਹਾ ਵੀ ਇਹ ਤਾਂ ਕੈਜੂਅਲਟੀਜ਼ ਵੀ ਹੋ ਰਹੀਆਂ ਨੇ, ਅਸੀਂ ਲੂਜ਼ਰ ਹੈ, ਕੁਝ ਹਾਸਲ ਨਹੀਂ ਹੋ ਰਿਹਾ, ਤੇ ਸਾਨੂੰ ਜਿਹੜਾ ਸੱਚ ਬਿਆਨਣਾ ਚਾਹੀਦਾ। ਔਰ ਇਹ ਟਾਈਮ ਮੈਗਜ਼ੀਨ ਦੀ ਸਟੋਰੀ ਕਹਿੰਦੀ ਹੈ ਕਿ ਜਿਹੜਾ ਬੁੱਧਵਾਰ ਸ਼ਾਮ ਪ੍ਰੈਜ਼ੀਡੈਂਟ ਟਰੰਪ ਦਾ ਮੈਸੇਜ ਸੀ, ਬੇਸ਼ੱਕ ਉਸ ਦੀ ਸ਼ਬਦਾਵਲੀ ਦੇ ਵਿੱਚ ਸਾਨੂੰ ਇਸ ਕਿਸਮ ਦੇ ਲਫ਼ਜ਼ ਕਿ ਈਰਾਨ ਨੂੰ ਅਸੀਂ ਸਟੋਨ ਏਜ ਪਹੁੰਚਾ ਦੇਾਂਗੇ ਜਾਂ ਦੂਸਰਾ, ਉਹ ਨਜ਼ਰ ਆਉਂਦਾ, ਪਰ ਉਹ ਇੱਕ ਉਸ ਦਾ ਕਵਰ ਅਪ ਲੱਗਦਾ ਹੈ, ਕਿਉਂਕਿ ਉਹਦੇ 'ਚ ਪ੍ਰੈਜ਼ੀਡੈਂਟ ਟਰੰਪ ਬੜੀ ਕਲੀਅਰਲੀ ਇਸ ਜੰਗ ਨੂੰ 2 ਤੋਂ 3 ਹਫ਼ਤੇ ਦੇ ਵਿੱਚ ਖਤਮ ਕਰਨ ਦੀ ਗੱਲ ਕਰਦੇ ਨੇ। ਸੋ ਇਹ ਇਸੇ ਲਈ ਹੈ ਕਿ ਵੀ ਇਸ ਸਾਰੇ ਪੀਰੀਅਡ ਜਿਹੜੇ ਆਬਜੈਕਟਿਵ ਜਿਹਨੂੰ ਜਿਹੜਾ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਥੋੜਾ ਜਿਹਾ ਚੋਪੜ ਕੇ ਹਾਸਲ ਹੋਣਾ ਕਹਿਣ ਦਾ ਯਤਨ ਕੀਤਾ ਹੈ, ਰਜੀਮ ਚੇਂਜ। ਹਰ ਕੋਈ ਜਿਹੜਾ ਵੀ ਪੋਲਿਟਿਕਸ ਦਾ ਇੱਕ ਨਿਆਣਾ ਬੱਚਾ ਵੀ ਹੈ, ਉਸ ਨੂੰ ਵੀ ਪਤਾ ਹੈ ਕਿ ਰਜੀਮ ਚੇਂਜ ਦਾ ਮਤਲਬ ਕੀ ਹੁੰਦਾ ਹੈ। ਬੇਸ਼ੱਕ ਇਜ਼ਰਾਈਲ ਨੇ ਪਹਿਲੇ ਹਮਲੇ ਵੇਲੇ ਹੀ ਜਿਹੜੇ 60 ਦੇ ਕਰੀਬ ਉਹਨਾਂ ਦੇ ਟੌਪ, ਜਿਹਦੇ 'ਚ ਉਹਨਾਂ ਦਾ ਧਾਰਮਿਕ ਔਰ ਸਿਆਸੀ ਰਾਹਬਰ ਔਰ ਜਿਹੜਾ ਮਿਸਟਰ ਖੁਮੇਨਾਈ, ਉਹਨਾਂ ਦਾ ਇੰਟੈਲੀਜੈਂਸ ਚੀਫ, ਉਹਨਾਂ ਦੇ ਜਿਹੜੀ ਰੈਵੋਲੂਸ਼ਨਰੀ ਗਾਰਡ ਚੀਫ ਸਮੇਤ ਟੌਪ ਆਫੀਸ਼ੀਅਲ ਜਿਹੜੇ ਨੇ ਇੱਕ ਹੱਲੇ ਦੇ ਵਿੱਚ ਹੀ ਜਿਹੜੇ ਨੇ ਉਹ ਡਿਸਅਪੀਅਰ ਕਰ ਦਿੱਤੇ ਗਏ। ਲੇਕਿਨ ਇਹਦੇ ਬਾਵਜੂਦ ਜਦੋਂ ਅਸੀਂ ਸਟ੍ਰੈਟਜੀ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਵੱਲੋਂ ਕਿਵੇਂ ਇਸ ਸਾਰੇ ਪੀਰੀਅਡ 'ਚ ਪਲਾਨ ਕੀਤਾ ਗਿਆ, ਔਰ ਜਿਹੜੇ ਥੋੜੇ ਬਹੁਤ ਮਿਲਟਰੀ ਐਕਸਪਰਟ ਜਾਂ CIA 'ਚ ਰਹੇ ਲੋਕ ਨੇ ਜਿਹੜੇ ਇੰਡੀਪੈਂਡੈਂਟਲੀ ਸੋਚਦੇ ਨੇ, ਉਹ ਦੇਸ਼ਪਰਸਤ ਨੇ, ਆਪਣੇ ਮੁਲਕ ਨੂੰ ਪਿਆਰ ਕਰਦੇ ਨੇ, ਪਰ ਉਹਨਾਂ ਦਾ ਕਹਿਣਾ ਹੈ ਕਿ ਵੀ ਜਿਹੜਾ 8 ਮਹੀਨੇ ਪਹਿਲਾਂ ਜਾਂ ਉਸ ਤੋਂ ਵੀ ਪਹਿਲਾਂ ਜਿਹੜਾ ਹਿਜ਼ਬੁੱਲਾ ਪੇਜਰ ਬੰਬ ਵਾਲੇ ਵਾਕਿਆ ਕੀਤੇ, ਉਹਨੇ ਈਰਾਨ ਨੂੰ ਇੱਕ ਸਮਝ ਦਿੱਤੀ ਕਿ ਆਪਣੀ ਜਿਹੜੀ ਲੀਡਰਸ਼ਿਪ ਔਰ ਮਿਲਟਰੀ ਪਾਵਰ ਨੂੰ ਡੀਸੈਂਟਰਲਾਈਜ਼ ਕਰੋ। ਸੋ 31 ਪ੍ਰੋਵਿੰਸ ਨੇ ਈਰਾਨ ਦੇ, ਔਰ ਜੇ ਤੁਸੀਂ ਈਰਾਨ ਦਾ ਜੋਗਰਾਫੀਆ ਦੇਖੋ, ਏਰੀਆ ਵਾਈਜ਼ ਵੀ ਈਰਾਨ ਬਹੁਤ ਵੱਡਾ ਹੈ। ਇਹੀ ਨਹੀਂ ਕਿ ਵੀ ਉਹ ਆਇਲ ਰਿਚ ਹੈ, ਉਹਦੇ ਕੋਲ ਜੋਗ੍ਰਾਫਿਕਲੀ ਹਿਲਸ ਨੇ, ਟਨਲਸ ਵਾਲਾ, ਉਹਨਾਂ 'ਚ ਨੈਚੁਰਲ ਟਨਲਸ ਵੀ ਨੇ, ਔਰ ਕਿਉਂਕਿ ਆਲਮੋਸਟ 47 ਸਾਲ ਤੋਂ ਉਹ ਸੈਂਕਸ਼ਨਸ ਦਾ ਵੀ ਸ਼ਿਕਾਰ ਰਹੇ, ਉਹਨਾਂ ਨੇ ਸਰਵਾਈਵ ਕਰਨਾ ਵੀ ਸਿੱਖਿਆ। ਔਰ ਜੂਨ 22 ਨੂੰ ਜਿਹੜਾ ਸੀਜ਼ ਫਾਇਰ ਹੁੰਦਾ, ਜਿਹੜੀ 12 ਰੋਜ਼ਾ ਜੰਗ ਸੀ, ਉਹ ਵੀ ਉਹਨਾਂ ਦੇ ਲਈ ਜਿਹੜਾ ਉਹ ਸਬਕ ਦੇਣ ਵਾਲੀ ਸੀ। ਔਰ ਮੇਰਾ ਖਿਆਲ ਹੈ ਵੀ ਇਹਨਾਂ 8 ਮਹੀਨਿਆਂ 'ਚ ਉਹਨਾਂ ਨੇ ਆਲਮੋਸਟ ਆਪਣੇ ਆਪ ਨੂੰ ਪ੍ਰਿਪੇਅਰ ਕੀਤਾ। ਨਤੀਜੇ ਦੇ ਤੌਰ ਤੇ ਜਿਹੜਾ ਇਹ ਆਂਦਾ ਵੀ ਉਹਨਾਂ ਨੇ ਡੀਸੈਂਟਰਲਾਈਜ਼ ਕੀਤਾ, ਡਿਫਰੈਂਟ ਕਮਾਂਡਰਸ ਤੱਕ ਗੱਲ ਪਹੁੰਚਾਈ। ਔਰ ਇੱਕ ਉਹਨਾਂ ਨੇ ਦੇਖ ਲਿਆ ਸੀ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਇਹ ਕਹਿੰਦੇ ਨੇ ਕਿ ਅਸੀਂ ਉਹਨਾਂ ਦੀ 에ਅਰ ਫੋਰਸ ਔਰ ਨੇਵੀ ਉਹਨੂੰ ਓਬਲੀਟਰੇਟ ਕਰ ਦਿੱਤਾ, ਯਾਨੀ ਉਹਨੂੰ ਖਤਮ ਕਰ ਦਿੱਤਾ, ਤੇ ਉਹ ਕਦੇ ਵੀ ਈਰਾਨ ਨੇ ਜਾਂ ਆਪਣੀ ਨੇਵੀ ਜਾਂ 에ਅਰ ਫੋਰਸ ਦੇ ਉੱਤੇ ਇਨਵੈਸਟ ਨਹੀਂ ਸੀ ਕੀਤਾ।
ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹ ਕੋਈ ਮੈਚ ਨਹੀਂ ਹੋਣਗੇ। ਉਹਨਾਂ ਨੇ ਜਿਹੜੀ ਜੰਗੀ ਔਰ ਇਹਨੂੰ ਜਦੋਂ ਡਿਫੈਂਸ ਐਕਸਪਰਟ 21st ਸੈਂਚੁਰੀ ਵਾਰ ਦੇ ਨਿਊ ਪੈਟਰਨਸ ਦੀ ਗੱਲ ਕਰਦੇ ਨੇ, ਹਾਲਾਂਕਿ ਇਹਦਾ ਇੱਕ ਮੈਂ ਸਮਝਦਾ ਹਾਂ ਵੀ ਗਲਿੰਪਸ 7 8 9 10 ਮਈ 2025 ਨੂੰ ਜਿਹੜਾ ਸੋ ਕਾਲਡ ਆਪਰੇਸ਼ਨ ਸੰਦੂਰ ਮੋਦੀ ਦਾ ਦਿੱਤਾ ਨਾਂ ਹੈ, ਉਹਦੇ 'ਚ ਵੀ ਦੇਖਣ ਨੂੰ ਮਿਲਿਆ ਸੀ ਕਿ ਇਹਦੇ ਬਾਵਜੂਦ ਕਿ ਇੰਡੀਆ ਦਾ 에ਅਰ ਫੋਰਸ ਮਾਈਟ 6 ਗੁਣਾ ਵੱਡਾ ਹੈ, ਆਬਾਦੀ ਵੀ ਵੱਡੀ ਹੈ, ਫੌਜੀ ਮਾਈਟ ਵੀ ਵੱਡਾ ਹੈ, ਲੇਕਿਨ ਉਸ 4 ਰੋਜ਼ਾ ਜੰਗ 'ਚ ਜਿਹਦੇ 'ਚ ਕੋਈ ਫੌਜਾਂ ਐਡਵਾਂਸ ਨਹੀਂ ਹੋਈਆਂ, ਕੋਈ ਬੂਟਸ ਔਨ ਦਾ ਗਰਾਊਂਡ ਪਾਕਿਸਤਾਨੀ ਬਾਰਡਰ ਵੱਲ ਨਹੀਂ ਆਏ ਜਾਂ ਪਾਕਿਸਤਾਨ ਤੋਂ ਇੰਡੀਅਨ ਬਾਰਡਰ ਵੱਲ ਨਹੀਂ ਆਏ, ਪਰ ਇਹਦੇ ਬਾਵਜੂਦ ਇਸ 4 ਰੋਜ਼ਾ ਕਨਫਲਿਕਟ ਜਿਹਦੇ 'ਚ ਕਿ ਡਰੋਨ ਔਰ ਮਿਸਾਈਲ ਵਾਰ ਸੀ, ਕਿਉਂਕਿ ਜੇ ਅਸੀਂ ਈਰਾਨ ਦੇ ਕ੍ਰਾਈਸਿਸ ਨੂੰ ਸਮਝਣਾ ਹੈ ਕਿ ਇਹਦੇ 'ਚ ਬੇਸਿਕਲੀ ਬੇਸ਼ੱਕ ਅਮਰੀਕਾ ਔਰ ਇਜ਼ਰਾਈਲ ਦੀ 에ਅਰ ਫੋਰਸ ਇਹ ਕਹੀਏ ਕਿ ਉਹ ਉਹਨੂੰ ਪਾਰਕਿੰਗ ਲੋਟ ਬਣਾ ਰਹੀ ਹੈ ਈਰਾਨ ਨੂੰ, ਇੱਕ ਅੰਦਾਜ਼ੇ ਮੁਤਾਬਕ 70,000 ਤੋਂ ਜ਼ਿਆਦਾ ਸਟ੍ਰਾਈਕਸ ਹੋ ਚੁੱਕੀਆਂ ਨੇ, ਹਾਲਾਂਕਿ ਨੰਬਰ ਥੋੜਾ ਬਹੁਤ ਵੇਰੀ ਕਰਦਾ ਹੈ, ਉਹਦੇ 'ਚ ਉਹਨਾਂ ਨੇ ਬਹੁਤ ਸਾਰੇ ਅਦਾਰੇ ਪ੍ਰਾਈਵੇਟ ਨੇ, ਪਰ ਇੰਨੀ ਤਬਾਹੀ ਦੇਣ ਦੇ ਬਾਵਜੂਦ ਜਿਹੜਾ ਈਰਾਨ ਨੇ ਮਿਸਾਈਲ ਔਰ ਡਰੋਨ, ਉਹੀ ਦੋ ਚੀਜ਼ਾਂ ਜਿਹੜੀਆਂ ਜਿਹਦੇ 'ਚ ਪਾਕਿਸਤਾਨ ਨੇ ਆਪਣੀ ਸੁਪੀਰੀਅਰਿਟੀ ਆਪਰੇਸ਼ਨ ਸੰਦੂਰ ਦੇ ਦੌਰਾਨ ਪ੍ਰੂਵ ਕੀਤੀ ਸੀ। ਅਸੀਂ ਸਮਝਦੇ ਹਾਂ ਵੀ ਅਮਰੀਕਾ ਦੇ ਵੀ ਆਲਮੋਸਟ ਵੱਡੇ ਸ਼ਿਪ ਜਿਨ੍ਹਾਂ ਦੇ ਵਿੱਚ ਫੋਰਡ ਦੇ ਨਾਂ ਦੇ ਉੱਤੇ ਰੱਖਿਆ ਸ਼ਿਪ ਵੀ ਹੈ, ਹਾਲਾਂ ਉਸ ਬਾਰੇ ਇਹ ਆ ਰਿਹਾ ਹੈ ਕਿ ਵੀ ਅੰਦਰੂਨੀ ਸਾਬੋਤਾਜ ਕੀਤਾ ਹੈ, ਕਿਉਂਕਿ ਇਹ ਵੀ ਨਜ਼ਰ ਆ ਰਿਹਾ ਹੈ ਕਿ ਵਿਦਨ ਅਮਰੀਕਨ ਆਰਮੀ ਰੈਂਕਸ ਦੇ ਵੀ, ਇਕੱਲਾ ਇਹੀ ਨਹੀਂ, ਜਦੋਂ ਕਾਊਂਟਰ ਟੈਰਰਿਜ਼ਮ ਦੇ ਹੈੱਡ ਨੇ ਰਿਜ਼ਾਈਨ ਕੀਤਾ, ਜਿਹੜਾ ਕਿ ਨੰਬਰ 2 ਜਿਹਦਾ ਰੁਤਬਾ ਹੈ CIA ਹੈੱਡ ਤੋਂ ਬਾਅਦ ਮਿਸਟਰ ਕੈਨ, ਤੇ ਇਹ ਨਜ਼ਰ ਆਇਆ ਸੀ ਕਿ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਦੀ ਰਾਏ ਵੇਰੀ ਕਰਦੀ ਹੈ ਇਹਦੇ ਬਾਰੇ। ਪਰ ਹੁਣ ਇਹ ਖਬਰਾਂ ਵੀ ਜਿਵੇਂ ਕੱਲ ਸੈਕਟਰੀ ਆਫ ਵਾਰ ਨੇ 4 ਵੱਡੇ ਜਨਰਲ, ਜਿਨ੍ਹਾਂ ਦੇ ਵਿੱਚ ਇੱਕ 4 ਸਟਾਰ ਜਨਰਲ ਹੈ, ਉਹਨਾਂ ਨੂੰ ਰਿਜ਼ਾਈਨ ਦੇਣ ਤੇ ਮਜਬੂਰ ਕੀਤਾ ਹੈ। ਤੇ ਇਹ ਵੀ ਪਹਿਲਾਂ ਸਾਹਮਣੇ ਆਇਆ ਕਿ ਜਿਹੜੇ ਵੱਡੇ ਫੋਰਡ ਜਹਾਜ਼ ਦੇ ਵਿੱਚ ਸਾਬੋਤਾਜ ਹੋਇਆ ਉਹਨਾਂ ਦੇ ਲਾਂਡਰੀ ਰੂਮ ਤੋਂ, ਇਨਫੈਕਟ ਉਹ ਅੰਦਰੂਨੀ ਜਿਹੜੀ ਹੈ ਕੰਸਪੀਰੇਸੀ ਸੀ। ਸੋ ਇਹਦੇ ਤੋਂ ਸਾਨੂੰ ਇਹ ਲੱਗ ਰਿਹਾ ਹੈ ਵੀ ਫੌਜ ਦਾ ਮੋਰਾਲ ਵੀ ਡਾਊਨ ਹੈ, ਇੰਟੈਲੀਜੈਂਸ ਏਜੰਸੀਆਂ ਵੀ ਇਕਜੁੱਟ ਨਹੀਂ ਨੇ, ਔਰ ਈਰਾਨ ਦੇ ਪੱਖ ਤੋਂ ਜੇ ਕਹਿਣਾ ਹੋਏ ਕਿ ਸਟ੍ਰੇਟ ਆਫ ਹਾਰਮਿਊਜ਼ ਨੂੰ ਉਸ ਦਾ ਜਿਹੜਾ ਉਹ ਫੜ ਲੈਣਾ, ਕਬਜ਼ਾ ਕਰ ਲੈਣਾ ਆਲਮੋਸਟ, ਔਰ ਮਰਜ਼ੀ ਦੇ ਨਾਲ ਉੱਥੋਂ ਨਿਕਲਣ ਦੇਣ ਦੀ ਗੱਲ, ਉਹਨੇ ਜਿੱਥੇ ਗਲੋਬਲ ਇਕਨੋਮੀ ਨੂੰ ਪ੍ਰਭਾਵਿਤ ਕੀਤਾ ਉੱਥੇ ਉਹਦੇ ਕੋਲ ਪਾਵਰਫੁਲ ਨੈਗੋਸ਼ੀਏਸ਼ਨ ਚਿਪ ਵੀ ਆਈ ਹੈ, ਰਜੀਮ ਚੇਂਜ ਵੀ ਰਾਦਰ ਇੱਕ ਫੀਅਰ, ਜਿਹੜਾ ਕਿ ਨਿਊਟਰਲ ਕਿਸਮ ਦੇ ਲੋਕ ਵੀ ਇਹ ਕਹਿ ਰਹੇ ਨੇ ਕਿ ਖਮੀਨਾਈ ਜਿਹੜਾ ਇਸਲਾਮਿਕ ਨੁਕਤਾ ਨਿਗਾਹ ਤੋਂ ਜਿਹਦਾ ਫਤਵਾ ਸੀ ਕਿ ਜੌਹਰੀ ਹਥਿਆਰ ਜਿਹੜੇ ਨਿਊਕਲੀਅਰ ਦੇ ਲਈ ਪਰਸ਼ੀਅਨ ਲਫ਼ਜ਼ ਹੈ ਇਹ ਹਰਾਮ ਨੇ, ਉਹਨਾਂ ਨੇ ਕਿਹਾ ਵੀ ਹੁਣ ਜੇ ਈਰਾਨ ਦੀ ਪਾਰਲੀਮੈਂਟ ਇਹ ਦੇਖ ਰਹੀ ਹੈ ਕਿ ਅਸੀਂ NPT ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਚੋਂ ਵਿਦਡਰਾ ਕਰੀਏ, ਈਰਾਨ ਦੇ ਵਿੱਚ ਇੱਕ ਕੰਸੈਂਸਸ ਬਣ ਰਹੀ ਹੈ ਕਿ ਅਸੀਂ ਨਿਊਕਲੀਅਰ ਹਥਿਆਰ ਡਿਵੈਲਪ ਕਰੀਏ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਈਰਾਨ ਜਿਹੜੀ ਹੈ ਇੱਕ ਪਾਵਰ ਦੇ ਤੌਰ ਤੇ ਕੱਲਾ ਵੈਸਟ ਏਸ਼ੀਆ ਦੇ ਵਿੱਚ ਹੀ ਨਹੀਂ, ਜਿਵੇਂ ਈਰਾਨ ਨੇ ਦੂਸਰੀ ਸਟ੍ਰੈਟਜੀ ਜਿਹੜੀ ਸ਼ਾਇਦ ਅਮਰੀਕਾ ਨੇ ਵੀ ਜਾਂ ਇਹਨਾਂ ਦੇ ਪਾਲਿਸੀ ਮੇਕਰ ਜਾਂ ਜਿਹੜੀ ਫੌਜੀ ਲੀਡਰਸ਼ਿਪ ਹੈ ਉਹਨੇ ਵਿਜ਼ੂਅਲਾਈਜ਼ ਨਹੀਂ ਕੀਤੀ ਹੋਏਗੀ, ਜਿਹੜੀਆਂ ਵੈਸਾਲ ਸਟੇਟਸ ਨੇ ਅਮਰੀਕਾ ਦੀਆਂ, ਜਿਨ੍ਹਾਂ ਨੇ ਆਪਣੀ ਸਿਕਿਉਰਿਟੀ ਦੇ ਲਈ ਫੌਜੀ ਅੱਡੇ ਦਿੱਤੇ, ਜਿਨ੍ਹਾਂ ਦੇ ਵਿੱਚ ਅਸੀਂ UAE ਦੇਖਦੇ ਹਾਂ, ਜਿਸ ਦੇ ਵਿੱਚ ਅਸੀਂ ਓਮਾਨ ਦੇਖਦੇ ਹਾਂ, ਕਤਰ ਦੇਖਦੇ ਹਾਂ, ਸਾਊਦੀ ਅਰੇਬੀਆ ਦੇਖਦੇ ਹਾਂ, ਜਾਰਡਨ ਦੇਖਦੇ ਹਾਂ, ਟੂ ਸਮ ਐਕਸਟੈਂਟ ਇਰਾਕ ਦੇਖਦੇ ਹਾਂ, ਇਹ ਸਾਰਿਆਂ ਨੂੰ ਹੀ ਜਿਵੇਂ ਈਰਾਨ ਨੇ ਟਾਰਗੇਟ ਦੇ ਉੱਤੇ ਲਿਆ। ਸੋ ਇਹਨਾਂ ਦੇ ਅੱਡਿਆਂ ਤੇ ਉਹਨਾਂ ਦੀ ਹਿਫਾਜ਼ਤ ਕੀ ਕਰਨੀ ਸੀ, ਉਹ ਰਾਦਰ ਆਪੋ ਆਪਣੀ ਸਿਕਿਉਰਿਟੀ ਦੇ ਵੱਲ ਵਧੇ, ਜਿਹਦੇ 'ਚ ਬਹੁਤ ਸਾਰੀਆਂ ਜਿਹੜੀਆਂ ਕੈਜੂਅਲਟੀਜ਼ ਨੇ, ਡੈਥਸ ਘੱਟ ਨੇ, ਜ਼ਖਮੀ ਜ਼ਿਆਦਾ ਨੇ, ਜਿਹੜੇ ਇਨ ਹੰਡਰਡਸ ਨੇ। ਸੋ ਜਿਹੜਾ ਹੁਣ ਸਿਨੇਰੀਓ ਕਲਪਿਆ ਜਾ ਰਿਹਾ ਹੈ ਹਾਲਾਂ ਪ੍ਰੈਜ਼ੀਡੈਂਟ ਟਰੰਪ ਦਾ ਇਹ ਕਹਿਣਾ ਹੈ ਵੀ ਈਰਾਨ ਦੇ ਪ੍ਰੈਜ਼ੀਡੈਂਟ ਡੈਸਪਰੇਟ ਨੇ, ਸਮਝੌਤਾ ਕਰਨਾ ਚਾਹੁੰਦੇ ਨੇ, ਪਰ ਜਿਹੜੀ ਅੰਦਰੂਨੀ ਹਕੀਕਤ ਹੈ ਸ਼ਾਇਦ ਉਹ ਡਿਫਰ ਕਰਦੀ ਹੈ। ਇਸ ਵੇਲੇ ਈਰਾਨ ਜਿਹੜਾ ਉਹ ਉਸ ਦੇ ਕੋਲ ਸਟੇਟਸ ਦੇ ਨਾਲ ਉਹ ਆਪਣੇ ਆਪ ਨੂੰ ਦੇਖਦਾ ਹੈ, ਜਿਹਦੇ ਜਿਵੇਂ ਕਿ ਉਹਨਾਂ ਦੇ ਇੱਕ ਇੰਡੀਆ ਦਾ ਮਿਲਟਰੀ ਐਨਾਲਿਸਟ ਕਹਿ ਰਿਹਾ ਸੀ ਕਿ ਨਾ ਸਿਰਫ ਈਰਾਨ ਵੈਸਟ ਏਸ਼ੀਆ ਦੇ ਵਿੱਚ ਇਸ ਪੋਸਟ ਕ੍ਰਾਈਸਿਸ ਦੇ ਇੱਕ ਵੱਡੀ ਤਾਕਤ ਵਜੋਂ ਉੱਭਰੇਗਾ, ਰਾਦਰ ਉਹ ਇੱਕ ਗਲੋਬਲ ਪਾਵਰ ਬਣ ਗਿਆ। ਔਰ ਇੱਕ ਨੇ ਤਾਂ ਈਵਨ ਇਹਨਾਂ ਦਾ ਇੱਕ ਐਕਸਪਰਟ ਪ੍ਰਵੀਨ ਸਵਾਮੀ ਹੈ, ਉਹਨੇ ਕਿਹਾ ਕਿ ਵੀ ਇਹ ਜਿਹੜੀ 3 ਮੁਲਕਾਂ ਦੀ ਰਸ਼ੀਆ, ਇੰਡੀਆ, ਚਾਈਨਾ ਰਿਕ ਸੀ,
ਉਹਦੇ ਚੋਂ ਇੰਡੀਆ ਮਾਈਨਸ ਹੋ ਗਿਆ ਕਿਉਂਕਿ ਇੰਡੀਆ ਬਿਲਕੁਲ ਇਨਸਿਗਨੀਫੀਕੈਂਟ ਹੈ ਔਰ ਇਹਦੇ ਚ ਇਹ ਰਹੇਗਾ RIC, ਲੇਕਿਨ ਰਸ਼ੀਆ, ਈਰਾਨ, ਚਾਈਨਾ, ਔਰ ਕਿਉਂਕਿ ਰਸ਼ੀਆ ਔਰ ਚਾਈਨਾ ਜਿਹੜੇ ਖੁਫੀਆ ਤੌਰ ਦੇ ਉੱਤੇ ਈਰਾਨ ਨੂੰ ਇੰਟੈਲੀਜੈਂਸ ਵੀ ਦਿੰਦੇ ਨੇ, ਬਾਕੀ ਟੈਕਨੀਕਲ ਹੈਲਪ ਦੇ ਤੌਰ ਦੇ ਉੱਤੇ ਵੀ ਉਹਦੇ ਨਾਲ ਖਲੋਤੇ ਨੇ। ਸੋ ਈਰਾਨ ਦਾ ਉਭਾਰ ਜਿਹੜਾ ਹੈ ਇਸ ਲੈਵਲ ਤੇ ਹੋਣਾ ਹੈ ਔਰ ਜ਼ਾਹਰ ਹੈ ਅਸੀਂ ਅਮਰੀਕਾ ਦੇ ਹਵਾਲੇ ਨਾਲ ਜਦੋਂ ਦੇਖਦੇ ਹਾਂ ਕਿ ਉਹਨਾਂ ਦਾ ਫੌਜੀ ਚੀਫ ਈਰਾਨ ਦਾ ਜਦੋਂ ਪ੍ਰੈਜ਼ੀਡੈਂਟ ਟਰੰਪ 19 ਮਿੰਟ ਦਾ ਮੈਸੇਜ ਆਪਣੇ ਮੁਲਕ ਵਾਸੀਆਂ ਦੇ ਨਾਂ ਦੇ ਰਹੇ ਸੀ, ਉਸ ਤੋਂ ਠੀਕ 4-5 ਘੰਟੇ ਪਹਿਲਾਂ ਈਰਾਨੀਅਨ ਪ੍ਰੈਜ਼ੀਡੈਂਟ ਦਾ ਅਮਰੀਕਨ ਲੋਕਾਂ ਦੇ ਨਾਂ ਸੁਨੇਹਾ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਸਾਡੀ ਕੋਈ ਦੁਸ਼ਮਣੀ ਨਹੀਂ ਹੈ, ਅਸੀਂ ਕੋਈ ਟ੍ਰੀਟੀ ਵਾਇਓਲੇਟ ਨਹੀਂ ਕੀਤੀ, ਅਸੀਂ ਵਿਕਟਮ ਹੈ। ਪਰ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਫੌਜੀ ਚੀਫ ਜਿਹੜਾ ਡਿਫੈਂਸ ਦੇ ਰਿਹਾ ਸੀ ਔਰ ਕਿ ਭਾਈ ਅਸੀਂ ਉਦੋਂ ਤੱਕ ਹੁਣੇ ਜੰਗਬੰਦੀ ਨਹੀਂ ਕਰਾਂਗੇ ਜਦੋਂ ਤੱਕ ਅਸੀਂ ਅਮਰੀਕਾ ਨੂੰ ਹਿਊਮਿਲੀਏਟਿੰਗ ਡਿਫੀਟ, ਇਹ ਲਫ਼ਜ਼ ਉਸ ਦੇ ਨੇ, ਇਹ ਨਹੀਂ ਦਿੰਦੇ। ਸੋ ਸਾਨੂੰ ਇਹ ਲੱਗਦਾ ਕਿ ਵੀ ਇਹ ਉਸ ਲੈਵਲ ਤੱਕ ਗੱਲ ਪਹੁੰਚ ਗਈ ਹੈ ਕਿ ਜਿਵੇਂ ਹੁਣ ਚਾਈਨਾ ਦੀ ਇਨਵੋਲਵਮੈਂਟ ਵੀ ਪੀਸ ਮੇਕਿੰਗ ਹੋਣ ਦੀ ਗੱਲ ਹੈ। ਫਾਈਨਲੀ ਰਸ਼ੀਆ ਚਾਹੇ, ਕਿਉਂਕਿ ਈਰਾਨ ਜੰਗਬੰਦੀ ਤੋਂ ਪਹਿਲਾਂ ਇਹ ਗਾਰੰਟੀ ਚਾਹੁੰਦਾ ਹੈ ਕਿ ਦੁਬਾਰਾ ਉਸ ਦੇ ਉੱਤੇ ਅਟੈਕ ਨਹੀਂ ਕੀਤਾ ਜਾਏਗਾ। ਉਹ ਗਾਰੰਟੀ ਰਸ਼ੀਆ ਚਾਈਨਾ ਤੋਂ ਬਿਨਾਂ ਹੋਰ ਕੋਈ ਨਹੀਂ ਦੇ ਸਕਦਾ। ਔਰ ਇਸ ਦੇ ਨਾਲ ਨਾਲ ਜਿਹੜੇ ਇਕਨੋਮਿਕਲ ਇਫੈਕਟ ਇਸ ਕ੍ਰਾਈਸਿਸ ਦੇ ਹੋਏ ਨੇ, ਉਸ ਨੇ ਰਾਦਰ ਇੱਕ ਐਨਾਲਿਸਿਸ 'ਚ ਸੀ ਕਿ ਈਰਾਨ ਨੇ $1.5 ਤੋਂ $2 ਬਿਲੀਅਨ ਕਮਾਏ ਨੇ ਇਸ ਪੀਰੀਅਡ, ਜਿੱਥੇ ਉਹਦਾ ਆਇਲ ਅੰਡਰ ਸੈਂਕਸ਼ਨ ਸੀ, ਰਸ਼ੀਆ ਦਾ ਆਇਲ ਅੰਡਰ ਸੈਂਕਸ਼ਨ ਸੀ, ਅਮਰੀਕਾ ਨੂੰ ਸੈਂਕਸ਼ਨਸ ਚੁੱਕਣੀਆਂ ਪਈਆਂ। ਨਤੀਜੇ ਦੇ ਤੌਰ ਤੇ ਉਹ ਆਪਣਾ ਆਇਲ ਵੀ ਵੇਚ ਰਿਹਾ ਔਰ ਸਟੇਟ ਆਫ ਹਾਰਮਿਊਜ਼ ਦੇ ਵਿੱਚ ਉਹਨੇ ਉਹ ਆਪਣਾ ਟੋਲ ਟੈਕਸ ਵੀ ਲਾ ਦਿੱਤਾ ਹੈ। ਸੋ ਬਾਕੀ ਜੋ ਸਾਡੀ ਵਿਚਾਰ ਅੱਗੇ ਤੁਰੇਗੀ, ਅਸੀਂ ਇਸ ਦੇ ਸਾਡੇ ਖਿੱਤੇ 'ਚ ਕੀ ਪ੍ਰਭਾਵ ਨੇ, ਓਵਰਆਲ ਜਿਹੜਾ ਪਾਕਿਸਤਾਨ ਔਰ ਦੂਸਰੀਆਂ ਤਾਕਤਾਂ ਜਿਹੜੀਆਂ ਔਰ ਇਸਲਾਮਿਕ ਵਰਲਡ ਕਿੱਥੇ ਸਟੈਂਡ ਕਰਦਾ ਹੈ, ਔਰ ਅਮਰੀਕਾ ਦੀ ਓਵਰਆਲ ਜਿਹੜੀ ਏਸ਼ੀਆ ਨੀਤੀ ਹੈ ਉਹਨੂੰ ਕਿਵੇਂ ਇਹ ਗੱਲ ਪ੍ਰਭਾਵਿਤ ਕਰੇਗੀ, ਇਹਨਾਂ ਐਸਪੈਕਟਸ ਨੂੰ ਵੀ ਮੈਂ ਚਾਹਾਂਗਾ ਕਿ ਅੱਜ ਦੀ ਅਸੀਂ ਵਿਚਾਰ ਚਰਚਾ ਦਾ ਵਿਸ਼ਾ ਬਣਾਈਏ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਆ ਟਾਈਮ ਮੈਗਜ਼ੀਨ ਦੇ ਆਰਟੀਕਲ ਦੀ, ਉਹਦੇ ਵਿੱਚ ਵੀ ਟਾਈਮ ਮੈਗਜ਼ੀਨ ਨੇ ਪ੍ਰੈਜ਼ੀਡੈਂਟ ਟਰੰਪ ਦੇ ਹਵਾਲੇ ਨਾਲ ਇਹ ਲਿਖਿਆ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਟਾਈਮ ਮੈਗਜ਼ੀਨ ਨਾਲ ਗੱਲ ਕਰਦਿਆਂ ਤਹਿਰਾਨ ਦਾ ਜਿਹੜਾ ਰਿਜ਼ੋਲਵ ਆ ਫਾਈਟ ਕਰਨ ਦਾ, ਉਹਦੀ ਤਾਰੀਫ ਕੀਤੀ ਆ। ਮੈਂ ਦਰਸ਼ਕਾਂ ਦੇ ਨਾਲ ਜ਼ਰੂਰ ਉਹ ਜਿਹੜੇ ਸ਼ਬਦ ਆ ਕੋਟ ਕਰਨੇ ਚਾਹੁੰਦਾ ਕਿ ਉਹ ਕਹਿੰਦੇ ਆ ਕਿ ਦੇ ਆਰ ਵੈਰੀ ਟਫ, ਦੇ ਆਰ ਏਬਲ ਟੂ ਵਿਥਸਟੈਂਡ ਟਰਮੈਂਡਸ ਪੇਨ, so I respect them for that. The fact is, I think they are better negotiators than they are fighters. ਡਾਕਟਰ ਸਾਹਿਬ, ਇਹਦੇ ਨਾਲ ਜੁੜਦਾ ਜਿਹੜਾ ਮੇਰਾ ਦੂਜਾ ਸਵਾਲ ਆ ਕਿ ਹੁਣ ਜਿੱਥੇ ਜੰਗ ਪਹੁੰਚਦੀ ਆ, ਦੋਵੇਂ ਮੁਲਕ ਜਿਹੜੇ ਆ ਆਪੋ ਆਪਣੇ ਵਸੀਲਿਆਂ ਦੇ ਨਾਲ, ਬਲਕਿ ਇਜ਼ਰਾਈਲ ਵੀ ਸ਼ਾਮਲ ਆ, ਹੋਰ ਕਈ ਰੀਜਨਲ ਤਾਕਤਾਂ ਵੀ ਜਿਹੜੀਆਂ ਨੇ ਹੁਣ ਇਸ ਕੰਫਲਿਕਟ ਦੇ ਵਿੱਚ ਸ਼ਾਮਲ ਹੋ ਗਈਆਂ ਆ, ਉਹ ਲੜ ਰਹੇ ਆ। ਤੇ ਜਿਹੜਾ ਐਗਜ਼ਿਟ ਸਟ੍ਰੈਟਜੀ ਆ, ਉੱਥੋਂ ਨਿਕਲਣ ਦੀ ਸਟ੍ਰੈਟਜੀ ਆ ਪ੍ਰੈਜ਼ੀਡੈਂਟ ਟਰੰਪ ਦੀ, ਉਹਦੇ ਬਾਰੇ ਵੱਖੋ ਵੱਖ ਰਾਵਾਂ ਸਾਹਮਣੇ ਆ ਰਹੀਆਂ ਆ। ਉਹਦੇ 'ਚ ਇੱਕ ਰਾਏ ਇਹ ਹੈ ਕਿ ਜਿਹੜਾ ਮਤਲਬ ਜਿੱਥੇ ਪ੍ਰੈਜ਼ੀਡੈਂਟ ਟਰੰਪ ਨੇ ਟਾਈਮ ਮੈਗਜ਼ੀਨ ਦੇ ਹਵਾਲੇ ਦੇ ਨਾਲ ਈਰਾਨ ਦੀ ਤਾਰੀਫ ਵੀ ਕੀਤੀ ਆ, ਤੇ ਉੱਥੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਵੀ ਰਜੀਮ ਚੇਂਜ ਵੀ ਜਿਹੜੇ ਕੁਝ ਬੰਦੇ ਮਤਲਬ ਸੈਂਸੀਬਲ ਜਿਹਨਾਂ ਨੂੰ ਉਹ ਕਹਿ ਰਹੇ ਆ ਆਪਣੇ ਸ਼ਬਦਾਂ 'ਚ ਕਿ ਉਹ ਹੁਣ ਉੱਥੇ ਰਜੀਮ ਦੇ ਵਿੱਚ ਆਏ ਆ। ਪਰ ਨਾਲ ਦੀ ਨਾਲ ਜਿਹੜੇ ਅਲਾਈ ਸੀ ਅਮਰੀਕਾ ਦੇ, ਖਾਸ ਤੌਰ ਤੇ ਨਾਟੋ ਦੇ ਯੂਰੋਪੀਅਨ ਮੈਂਬਰਸ, ਉਹਨਾਂ ਦੇ ਬਾਰੇ ਜਿਹੜੀਆਂ ਟਿੱਪਣੀਆਂ ਪ੍ਰੈਜ਼ੀਡੈਂਟ ਟਰੰਪ ਦੀਆਂ ਰਹੀਆਂ, ਤੇ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਲਾਈਨ ਲਈ ਆ ਕਿ ਅਸੀਂ ਬੜਾ ਕੁਇਕਲੀ ਉੱਥੋਂ ਬਾਹਰ ਨਿਕਲ ਰਹੇ ਹਾਂ, ਤੇ ਜਿਹੜਾ ਸਟੇਟ ਆਫ ਹੋਰਮੁਜ਼ ਆ ਉਹਦੇ ਤੇ ਪ੍ਰੈਜ਼ੀਡੈਂਟ ਟਰੰਪ ਦੀ ਸਟੇਟਮੈਂਟ ਆ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ, ਸਾਡੇ ਕੋਲ ਆਪਣਾ ਤੇਲ ਆ, ਸਾਡੇ ਕੋਲ ਵੈਨੇਜ਼ੁਏਲਾ ਦਾ ਤੇਲ ਆ, ਤੇ ਜਿਨ੍ਹਾਂ ਨੂੰ ਲੋੜ ਆ ਉਹ ਹੁਣ ਆਪ ਖੁਲਾ ਲੈਣ ਜੇ ਉਹਨਾਂ ਦਾ ਜ਼ੋਰ ਚੱਲਦਾ ਹੈ। ਤੇ ਉਹ ਤੋਂ ਬਾਅਦ ਯੂਰੋਪੀਅਨ ਜਿਹੜੀਆਂ ਪਾਵਰਸ ਨੇ ਉਹਨਾਂ ਦੀ ਮੀਟਿੰਗ ਹੋਣੀ ਵੱਡੀ ਬ੍ਰਿਟੇਨ ਦੇ ਵਿੱਚ, ਤੇ ਹੁਣ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਇੱਕ ਰੈਜ਼ੋਲੂਸ਼ਨ ਦਾ ਮੂਵ ਹੋਣਾ, ਜਿਹਦੇ 'ਚ ਜਿਹੜੀ ਮਿਲਟਰੀ ਮਾਈਟ ਨੂੰ ਯੂਜ਼ ਕਰਕੇ ਸਟੇਟ ਆਫ ਹੋਰਮੁਜ਼ ਖੋਲਣ ਦੀ ਗੱਲ ਚੱਲ ਰਹੀ ਆ। ਤੇ ਇਹ ਤੁਸੀਂ ਕੀ ਮਤਲਬ ਵੀ ਜਿਵੇਂ ਇਹ ਸਮਝਿਆ ਜਾ ਰਿਹਾ ਕਿ ਅਮਰੀਕਾ ਜਿਹੜਾ ਆ ਉਹਨੇ ਮਤਲਬ ਜਿਹੜੀ ਇਹ ਜੰਗ ਖਤਮ ਹੋਣ ਦਾ ਇਸ਼ਾਰਾ ਨਹੀਂ, ਇਹ ਜੰਗ ਦੇ ਹੋਰ ਵੱਡੇ ਫੈਲਾਅ ਦਾ ਇਸ਼ਾਰਾ ਹੈ, ਜਿਹਦੇ 'ਚ ਜਿਹੜਾ ਯੂਰਪ ਆ ਉਹ ਤੁਹਾਨੂੰ ਕੀ ਲੱਗਦਾ ਕਿ ਉਹ ਗੱਲਬਾਤ ਦੇ ਰਾਹੀਂ ਈਰਾਨ ਤੋਂ ਸਟੇਟ ਆਫ ਹੋਰਮੁਜ਼ ਖੁਲਵਾਉਣ ਦੇ ਵਿੱਚ ਕਾਮਯਾਬ ਹੋ ਸਕਦਾ ਹੈ, ਜਾਂ ਫਿਰ ਯੂਰਪ ਨੂੰ ਆਪਣੀ ਮਿਲਟਰੀ ਨੂੰ ਯੂਜ਼ ਕਰਨ ਦੀ ਉੱਥੇ ਜਿਹੜੀ ਲੋੜ ਆ ਉਹ ਪੈ ਸਕਦੀ ਹੈ, ਤੇ ਕੀ ਅਮਰੀਕਾ ਤੋਂ ਬਿਨਾਂ ਯੂਰਪ ਇਹ ਕਰਨ ਦੀ ਸਿਚੁਏਸ਼ਨ 'ਚ ਹੈ? ਦੇਖੋ, ਮੇਰਾ ਆਪਣਾ ਇਸ ਦੇ ਉੱਤੇ ਇਹ ਨਜ਼ਰੀਆ ਹੈ ਕਿ
ਪਹਿਲੀ ਗੱਲ, ਜਿਹੜਾ ਅਸੀਂ ਰਿਪੀਟਡਲੀ ਪ੍ਰੈਜ਼ੀਡੈਂਟ ਟਰੰਪ ਦੀ ਸੈਕੰਡ ਟਰਮ ਦੇ ਵੇਲੇ ਇੱਕ ਟਰਮ ਸੁਣ ਵੀ ਰਹੇ ਸੀ, ਅਸੀਂ ਵੀ ਇਸਤੇਮਾਲ ਕਰ ਰਹੇ ਸੀ, ਨਿਊ ਵਰਲਡ ਆਰਡਰ। ਸੋ ਜ਼ਾਹਰ ਹੈ ਵੀ ਇੱਕ ਗੱਲ ਸਪਸ਼ਟ ਸੀ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਸਟਰਕਚਰ ਸਾਹਮਣੇ ਆਇਆ ਸੀ ਯੂਨਾਈਟਿਡ ਨੇਸ਼ਨਸ ਦੇ ਤੌਰ ਦੇ ਉੱਤੇ, ਹਾਲਾਂਕਿ ਜੇ ਮੈਂ ਥੋੜਾ ਜਿਹਾ ਪਿਛੋਕੜ 'ਚ ਜਾਵਾਂ ਕਿ ਫਸਟ ਵਰਲਡ ਵਾਰ ਜਦੋਂ 1918 ਦੇ ਵਿੱਚ ਐਂਡ ਹੁੰਦੀ ਹੈ ਤੇ ਉਦੋਂ ਵੀ ਕਿ ਦੁਬਾਰਾ ਕੋਈ ਵੱਡੀ ਜੰਗ ਨਾ ਹੋਏ, ਵੱਡੀਆਂ ਤਾਕਤਾਂ ਇਨਵੋਲਵ ਨਾ ਹੋਣ, ਉਦੋਂ ਲੀਗ ਆਫ ਨੇਸ਼ਨਸ ਨਾਂ ਦੀ ਇੱਕ ਜਥੇਬੰਦੀ ਹੋਣ ਦੇ ਵਿੱਚ ਆਈ ਸੀ। ਹਾਲਾਂਕਿ ਲੀਗ ਆਫ ਨੇਸ਼ਨਸ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਨਹੀਂ ਹੋਈ। ਇਹੀ ਕਾਰਨ ਸੀ ਕਿ ਫਿਰ ਦੂਸਰਾ ਸੰਸਾਰ ਜੰਗ 1939 ਦੇ ਵਿੱਚ ਸ਼ੁਰੂ ਹੋਇਆ, ਜਿਹੜਾ 1945 ਚ ਖਤਮ ਹੋਇਆ। ਫਿਰ ਇਹ ਲੋੜ ਮਹਿਸੂਸ ਕੀਤੀ ਗਈ ਕਿ ਭਾਈ ਨਹੀਂ, ਕਿਉਂਕਿ ਦੋਨੋਂ ਵਰਲਡ ਵਾਰ ਜਿਹੜੀਆਂ ਨੇ ਉਹ ਯੂਰਪ ਦੇ ਹਵਾਲੇ ਨਾਲ ਹੀ ਹੋਈਆਂ। ਇਹ ਵੀ ਇੱਕ ਇਸ ਵਾਰ ਇੱਕ ਡਿਫਰੈਂਟ ਗੱਲ ਹੋਏਗੀ ਕਿ ਇਹ ਜਿਹੜੀ ਥਰਡ ਜਿਹੜਾ ਟਕਰਾਅ ਹੈ ਜਿਹਦੇ ਚ ਕਿ ਵੱਡੀਆਂ ਤਾਕਤਾਂ ਕੁਝ ਪਛੇ ਪਰਦਾ ਨੇ, ਜਿਵੇਂ ਚਾਈਨਾ ਔਰ ਰਸ਼ੀਆ, ਅਮਰੀਕਾ ਸਿੱਧੇ ਤੌਰ ਤੇ, ਪਰ ਸਿੱਧੇ ਤੌਰ ਤੇ ਏਸ਼ੀਅਨ ਕੰਟਰੀ ਇਨਵੋਲਵ ਹੈ। ਇਹ ਪਹਿਲੀ ਵਾਰ ਹੋ ਰਿਹਾ 20ਵੀਂ ਸਦੀ ਤੋਂ ਬਾਅਦ 21ਵੀਂ ਸਦੀ ਦੇ ਵਿੱਚ। ਪਰ ਸੈਕੰਡ ਵਰਲਡ ਵਾਰ ਤੋਂ ਬਾਅਦ ਯੂਨਾਈਟਿਡ ਨੇਸ਼ਨ ਜਿਹੜੀ ਹੋਂਦ ਚ ਆਈ, ਜਿਹਦੇ 193 ਮੁਲਕ ਅੱਜ ਮੈਂਬਰ ਨੇ, ਉਹ ਇਸ ਹੱਦ ਤੱਕ ਕਾਮਯਾਬ ਰਹੀ ਕਿ ਭਾਈ ਭਾਵੇਂ ਕੁਝ ਜਿਵੇਂ ਕੋਰੀਅਨ ਵਾਰ ਸੀ ਜਾਂ ਵੀਅਤਨਾਮ ਦੀ ਵਾਰ ਵੇਲੇ ਵੀ ਸਿਕਿਉਰਿਟੀ ਕਾਉਂਸਲ 'ਚ ਜਿਹੜਾ ਉਹ ਮਤੇ ਹੁੰਦੇ ਵੀ ਸੀ, ਲੇਕਿਨ ਅਮਰੀਕਾ ਨੇ ਪਹਿਲਾ ਜਿਹੜਾ ਬਿਲਕੁਲ ਇਗਨੋਰ ਕਰਨ ਦੀ ਸ਼ੁਰੂਆਤ ਉਹ ਕੋਈ ਪ੍ਰੈਜ਼ੀਡੈਂਟ ਟਰੰਪ ਦੇ ਵੇਲੇ ਨਹੀਂ ਹੋਈ। ਅਸੀਂ 2003 ਦੇ ਵਿੱਚ ਜਦੋਂ ਇਰਾਕ ਦਾ ਇਨਵੇਜਨ ਦੇਖਦੇ ਹਾਂ, ਜੂਨੀਅਰ ਬੁਸ਼ ਦੇ ਵੇਲੇ ਕੈਮੀਕਲ ਵੈਪਨਸ ਦੀ ਕਹਾਣੀ ਨੂੰ ਜੋੜ ਕੇ, ਉਦੋਂ ਕੋਈ ਯੂਐਨ ਸਿਕਿਉਰਿਟੀ ਕਾਉਂਸਲ ਜਾਂ ਕਿਸੇ ਦੀ ਸਹਿਮਤੀ ਨਹੀਂ ਸੀ। ਜਦੋਂ ਕਿ ਕੋਰੀਅਨ ਵਾਰ ਦੇ ਜਦੋਂ ਤੁਸੀਂ ਉਸ ਨੂੰ ਦੇਖੋਗੇ, ਹਾਲਾਂ ਉਹਦੇ 'ਚ ਵੀ 60,000 ਦੇ ਕਰੀਬ ਅਮਰੀਕਨ ਸੋਲਜਰ ਮਾਰੇ ਗਏ, ਉਹਦੇ 'ਚ ਇੰਡੀਅਨ ਸੋਲਜਰ ਵੀ ਮਾਰੇ ਗਏ ਸੀ। ਉਹ ਅੰਡਰ ਦਾ ਯੂਐਨ ਆਸਪੀਸਿਸ ਫੌਜ ਭੇਜੀ ਗਈ ਸੀ। ਉਦੋਂ ਜਿਹੜਾ ਅੱਜ ਪੀਪਲ ਰਿਪਬਲਿਕ ਆਫ ਚਾਈਨਾ, ਇਹ ਬਿਲਕੁਲ ਅਨਟੱਚ ਸੀ, ਬਾਕੀ ਦੁਨੀਆ ਨਾਲੋਂ ਕੱਟ ਆਫ ਸੀ, ਇਹਨੂੰ ਕੋਈ ਰੈਕਗਨੀਸ਼ਨ ਨਹੀਂ ਸੀ। ਹੁਣ ਇਹ ਤਾਂ ਸੀ ਕਿ ਨਿਊ ਵਰਲਡ ਆਰਡਰ ਦੇ ਵਿੱਚ ਮੌਨਰੋ ਡਾਕਟਰੀਨ ਦਾ ਚਰਚਾ ਚੱਲ ਰਿਹਾ ਸੀ। ਮੌਨਰੋ ਅਮਰੀਕਨ ਪ੍ਰੈਜ਼ੀਡੈਂਟ ਹੋਏ ਨੇ 1821-22 ਦੇ ਪੀਰੀਅਡ 'ਚ, ਜਿਹਦੇ 'ਚ ਇਹ ਸੀ ਕਿ ਜਿਹੜਾ ਸਫੀਅਰ ਆਫ ਇਨਫਲੂਐਂਸ ਹੈ, ਜਿਵੇਂ ਵੈਸਟਰਨ ਹੈਮੀਸਫੀਅਰ ਹੈ, ਅਮਰੀਕਾ ਬੈਠਾ ਹੈ, ਉਹਦੇ 'ਚ ਕੋਈ ਇੰਟਰਫੀਅਰੈਂਸ ਬਾਕੀ ਨਾ ਕਰਨ, ਯੂਰਪ ਦੇ ਵਿੱਚ ਰਸ਼ੀਆ ਨੂੰ, ਸੋਵੀਅਤ ਯੂਨੀਅਨ ਨੂੰ ਛੱਡ ਦਿੱਤਾ ਜਾਏ, ਔਰ ਏਸ਼ੀਆ ਦੇ ਵਿੱਚ ਚਾਈਨਾ ਜਿਹੜਾ ਹੈ ਉਹ ਐਜ਼ ਏ ਸੁਪਰ ਪਾਵਰ ਔਰ ਬਾਕੀ ਸਾਰੇ ਸਬਆਰਡੀਨੇਟ ਸਟੇਟਸ। ਇਹ ਮੌਨਰੋ ਡਾਕਟਰੀਨ ਦਾ ਜੇ ਕਹਿਣਾ ਹੋਏ ਲੁਬੇ ਲਬਾਬ ਇਹ ਸੀ, ਔਰ ਕੰਮ ਉਸ ਪਾਸੇ ਵੱਲ ਹੀ ਹੋ ਰਿਹਾ ਸੀ। ਔਰ ਇਹਦੇ ਬਾਵਜੂਦ ਕਿ ਯੂਕਰੇਨ ਵਾਰ 4 ਸਾਲ ਤੋਂ ਚੱਲ ਰਹੀ ਹੈ, ਅਮਰੀਕਾ ਦੇ $2-3 ਟ੍ਰਿਲੀਅਨ ਲੱਗੇ ਹੋਏ ਨੇ, ਪਰ ਜੇ ਤੁਸੀਂ ਦੇਖੋ ਪ੍ਰੈਜ਼ੀਡੈਂਟ ਟਰੰਪ ਯੂਕਰੇਨ ਜਾਂ ਨੈਟੋ ਨੂੰ ਵੇਟੇਜ ਨਹੀਂ ਸੀ ਦੇ ਰਹੇ, ਉਹ ਰਸ਼ੀਆ ਨੂੰ ਵੇਟੇਜ ਦੇ ਰਹੇ ਸੀ। ਪੁਤਿਨ ਦੇ ਨਾਲ ਡਾਇਰੈਕਟ ਕਮਿਊਨੀਕੇਸ਼ਨ ਵੀ, ਉਹਨੂੰ ਸੱਦ ਕੇ ਇੱਥੇ ਅਲਾਸਕਾ ਦੇ ਵਿੱਚ ਮੀਟਿੰਗ ਕਰਨੀ, ਔਰ ਈਵਨ ਉਹਦੇ ਵੱਲੋਂ ਕੀਤੇ ਹਮਲਿਆਂ ਨੂੰ ਕੰਡੈਮ ਨਾ ਕਰਨਾ। ਸੋ ਪ੍ਰੈਜ਼ੀਡੈਂਟ ਟਰੰਪ ਵੀ ਆਲਮੋਸਟ ਉਸ ਲਾਈਨ ਤੇ ਸੋਚਦੇ ਸੀ ਜਿਹੜੀ ਮੌਨਰੋ ਡਾਕਟਰੀਨ ਦੀ ਲਾਈਨ ਸੀ। ਔਰ ਚਾਈਨਾ ਦੀ ਉਹਨਾਂ ਨੇ ਟ੍ਰਿਪ ਪਹਿਲਾਂ ਤੋਂ ਪਲਾਨ ਕੀਤੀ ਹੋਈ ਸੀ, ਜਿਹੜੀ ਕਿ ਹੁਣ ਅਗੇਨ ਪੋਸਟਪੋਨ ਕਰਕੇ ਮਈ ਤੇ ਚਲੀ ਗਈ ਹੈ। ਹੁਣ ਇਹ ਈਰਾਨ ਕ੍ਰਾਈਸਿਸ ਨੇ, ਵਰਲਡ ਆਰਡਰ ਤਾਂ ਨਵਾਂ ਬਣੇਗਾ ਹੀ ਬਣੇਗਾ, ਨਵੀਆਂ ਪਾਵਰਸ ਵੈਸਟ ਏਸ਼ੀਆ ਦੇ ਵਿੱਚ ਵੀ ਗਲੋਬਲੀ ਈਰਾਨ ਦੀ ਇੱਕ ਥਾਂ ਬਣੇਗੀ। ਪਰ ਅਨਫੋਰਚੂਨੇਟਲੀ ਅਮਰੀਕਾ ਦੇ ਐਂਗਲ ਤੋਂ, ਜਿਹੜੀ ਅਮਰੀਕਾ ਨੇ ਜਿਵੇਂ ਵੈਨਜ਼ੂਏਲਾ ਆਪਰੇਸ਼ਨ ਕੁਇਕਲੀ ਕੀਤਾ, ਇਹਦਾ ਮਤਲਬ ਇਹ ਕਿਉਂਕਿ ਵੈਨਜ਼ੂਏਲਾ ਰਸ਼ੀਆ ਦਾ ਬੜਾ ਕਰੀਬੀ ਮੁਲਕ ਸੀ, ਰਸ਼ੀਆ ਨੂੰ ਮੈਸੇਜ ਦੇ ਦਿੱਤਾ ਗਿਆ ਮੌਨਰੋ ਡਾਕਟਰੀਨ ਮੁਤਾਬਕ ਵੀ ਤੁਹਾਡੀ ਥਾਂ ਨਹੀਂ ਹੈ। ਹੁਣ ਕਿਊਬਾ ਵੱਲ ਜਾਣ ਦਾ ਵੀ ਜਿਹੜਾ ਐਲਾਨ ਵੀ ਕੀਤਾ ਹੋਇਆ, ਔਰ ਜੇ ਤਾਂ ਇੱਕਦਮ ਕਿਊਬਾ ਵੱਲ ਜਾ ਕੇ ਈਰਾਨ ਵੱਲ ਨਾ ਹੁੰਦਾ ਤਾਂ ਗੱਲ ਡਿਫਰੈਂਟ ਹੋਣੀ ਸੀ। ਹੁਣ ਈਰਾਨ ਨੇ ਅਮਰੀਕਾ ਦੇ ਸਟੇਚਰ ਨੂੰ, ਉਸ ਦੇ ਦਬਕੇ ਨੂੰ, ਉਸ ਦੇ ਰੁਤਬੇ ਨੂੰ ਥੱਲੇ ਲਿਆਂਦਾ ਹੈ। ਔਰ ਇਸ ਸਾਰੇ ਚੋਂ ਜਿਹੜੀ ਫਰਸਟ੍ਰੇਸ਼ਨ ਹੈ, ਜਦੋਂ ਪ੍ਰੈਜ਼ੀਡੈਂਟ ਟਰੰਪ ਕੋਵਿਡ ਕਹਿੰਦੇ ਨੇ ਨੈਟੋ ਨੂੰ, ਉਹਨਾਂ ਨੂੰ ਜਿਹੜਾ ਪੇਪਰ ਟਾਈਗਰ ਕਹਿੰਦੇ ਨੇ, ਔਰ ਜਿਹੜਾ ਉਹਨਾਂ ਦਾ ਮੈਸੇਜ ਹੈ 19 ਮਿੰਟ ਦਾ ਮੁਲਕ ਵਾਸੀਆਂ ਦੇ ਨਾਲ, ਉਹਦੇ ਜੋ ਕਹਿੰਦੇ ਨੇ ਜੀ ਸਾਡਾ ਕੋਈ ਲਾਗਾ ਦੇਗਾ ਨਹੀਂ, ਸਾਡੇ ਕੋਲ ਆਪਣਾ ਆਇਲ ਹੈ, ਆਪਣਾ ਪਾਰਟ ਹੈ, ਸਾਡੇ ਤੋਂ ਖਰੀਦ ਲਓ। ਹੁਣ ਤੁਸੀਂ ਦੇਖੋ ਤੁਸੀਂ ਖਿਲਾਣਾ ਕਿ ਨਹੀਂ। ਹਾਲਾਂਕਿ ਇਹ ਫੈਕਚੁਅਲ ਫੈਕਟ ਨਹੀਂ ਹੈ, ਅਮਰੀਕਾ 'ਚ ਵੀ ਜਿਹੜੇ ਫਰਟੀਲਾਈਜ਼ਰ ਆਉਂਦੇ ਨੇ ਉਹ ਉਸੇ ਹੀ ਬੈਲਟ ਚੋਂ ਨਿਕਲਦੇ ਨੇ, ਸਟੇਟ ਆਫ ਹਾਰਮੂਜ਼ ਚੋਂ। ਜੇ ਅਮਰੀਕਾ ਦਾ ਸਭ ਕੁਝ ਆਪਣੇ ਤੇ ਡਿਪੈਂਡੈਂਟ ਹੁੰਦਾ
ਤੇ $4 ਗੈਲਨ ਨੂੰ ਜਿਹੜਾ ਤੇਲ ਕ੍ਰਾਸ ਨਾ ਕਰਦਾ, ਕਿਉਂਕਿ ਬਹੁਤ ਸਾਰੀ ਡਿਪੈਂਡੈਂਸੀ ਹੈ। ਲੇਕਿਨ ਇੱਕ ਪਾਰਟ ਕਲੀਅਰ ਹੈ ਕਿ ਨੈਟੋ ਨੂੰ ਵੀ ਇਸ ਗੱਲ ਦੀ ਸਮਝ ਤਾਂ ਆ ਗਈ ਸੀ ਸੈਕੰਡ ਟਰਮ ਵੇਲੇ ਵੀ, ਕਿ ਪ੍ਰੈਜ਼ੀਡੈਂਟ ਟਰੰਪ ਦੀ ਇਵਨ ਫਸਟ ਟਰਮ ਵੇਲੇ ਵੀ, ਉਦੋਂ ਵੀ ਕੋਈ ਨੈਟੋ ਨੂੰ ਲੈ ਕੇ ਕਦੇ ਵੀ ਉਹ ਇਹਨਾਂ ਦਾ ਗੰਗ ਹੋ ਅਪਰੋਚ ਨਹੀਂ ਰਹੀ। ਪਰ ਹੁਣ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਯੂਰਪ ਜਿਹੜਾ ਹੈ ਉਹ ਵੀ ਤਾਕਤ ਦੇ ਬਲਬੂਤੇ ਸਟੇਟ ਆਫ ਹਾਰਮੂਜ਼ ਨੂੰ ਨਹੀਂ ਖਿਲਾ ਸਕਦਾ। ਚਾਈਨਾ ਰਸ਼ੀਆ ਇਨਵੋਲਵ ਹੋਣਗੇ, ਨੈਗੋਸ਼ੀਏਸ਼ਨ ਹੋਏਗੀ, ਔਰ ਚਾਈਨਾ ਜਿਹੜਾ ਆਪਣਾ ਕੇਸ ਪ੍ਰੈਜ਼ੈਂਟ ਕਰ ਰਹੀ ਹੈ ਕਿ ਜੇ ਸੁਏਜ਼ ਕੈਨਾਲ ਜਾਂ ਬਾਕੀ ਜਿਹੜੇ ਆਊਟਲੈਟ ਨੇ ਉਹ ਚਾਰਜ ਕਰਦੇ ਨੇ, ਅਸੀਂ ਚਾਰਜ ਕਰਾਂਗੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਨੈਗੋਸ਼ੀਏਸ਼ਨ ਹੀ ਅਲਟੀਮੇਟ ਸੋਲੂਸ਼ਨ ਹੋਏਗਾ। ਬਿਲਕੁਲ ਡਾਕਟਰ ਸਾਹਿਬ। ਤੇ ਜੇ ਹੁਣ ਅਸੀਂ ਥੋੜਾ ਜਿਹਾ ਆਪਣੇ ਖਿੱਤੇ ਵੱਲ ਆਈਏ ਤੇ ਭਾਰਤ ਤੇ ਪਾਕਿਸਤਾਨ, ਇਹ ਜਿਵੇਂ ਤੁਸੀਂ ਗੱਲ ਕਹੀ ਕਿ ਪਿਛਲੇ ਜਿਹੜੇ ਪਹਿਲਾ ਵਿਸ਼ਵ ਯੁੱਧ ਜਾਂ ਦੂਜਾ ਵਿਸ਼ਵ ਯੁੱਧ ਜਿਹੜਾ ਆ, ਜਦੋਂ ਉਹ ਹੋਏ ਆ ਤਾਂ ਜਿਹੜੀ ਸਾਰੀ ਪੋਲਿਟਿਕਸ ਆ ਉਹ ਯੂਰਪ ਸੈਂਟਰਿਕ ਰਹੀ ਆ। ਤੇ ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਸਾਰਾ ਹੀ ਜਿਹੜੀ ਸੁਪਰ ਪਾਵਰਸ ਦਾ ਜਿਹੜਾ ਟਕਰਾਅ ਆ ਉਹ ਹੁਣ ਏਸ਼ੀਆ ਦੇ ਵਿੱਚ ਜਿਹੜਾ ਆ ਫੋਕਸਡ ਹੋ ਰਿਹਾ ਆ। ਤੇ ਉਹਦੇ ਵਿੱਚ ਭਾਰਤ ਤੇ ਪਾਕਿਸਤਾਨ, ਇਹ ਦੋ ਵੱਡੀਆਂ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਵਿੰਗ ਸਟੇਟਸ ਦੇ ਵਾਂਗ ਵੀ ਦੁਨੀਆ ਦੇਖ ਰਹੀ ਆ, ਜਿਨ੍ਹਾਂ ਦੇ ਕੋਲ ਕਾਫੀ ਜ਼ਿਆਦਾ ਲੈਵਰੇਜ ਇਕਨੋਮਿਕਲੀ ਜਿਓਗ੍ਰਾਫੀਕਲ ਲੋਕੇਸ਼ਨ ਦੇ ਹਿਸਾਬ ਨਾਲ ਹੈਗੀ ਆ। ਤੇ ਸਭ ਤੋਂ ਪਹਿਲਾਂ ਮੈਂ ਇਹ ਸਾਰੇ ਕ੍ਰਾਈਸਿਸ ਦੇ ਵਿੱਚ ਜੋ ਹਾਲਾਤ ਬਣੇ ਆ ਉਹਦੇ ਚ ਭਾਰਤ ਦੀ ਸਥਿਤੀ ਦੇ ਤੋਂ ਜਾਣਨਾ ਚਾਹੁੰਦਾ ਕਿ ਭਾਰਤ ਦੀ ਸਥਿਤੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ, ਕਿ ਚਾਹੇ ਉਹਨਾਂ ਦੀ ਇਕਨੋਮੀ ਤੇ ਕਿੰਨਾ ਕੁ ਅਸਰ ਪੈ ਰਿਹਾ ਆ, ਉਹਨਾਂ ਦੀ ਸਿਕਿਉਰਿਟੀ ਕੰਸਰਨਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ, ਤੇ ਉਹਨਾਂ ਦੀ ਜਿਹੜੀ ਫੋਰਨ ਪੋਲਿਸੀ ਜਿਹੜੀ ਅਪਰੋਚ ਸੀ, ਖਾਸ ਤੌਰ ਤੇ ਜਿਹੜੀ ਇੰਡੀਅਨ ਸਟੇਟ ਦੀ ਪਿਛਲੇ ਲੰਮੇ ਸਮੇਂ ਤੋਂ ਰਹੀ ਆ, ਕਿਸੇ ਵੀ ਪਾਸੇ ਨਾ ਜਾਣ ਦੀ, ਇਸ ਤਰ੍ਹਾਂ ਦੇ ਟਕਰਾਅ ਜਦੋਂ ਹੁੰਦੇ ਆ ਤਾਂ ਉਹਦੇ ਵਿੱਚ ਤੁਸੀਂ ਕੀ ਸ਼ਿਫਟ ਦੇਖ ਰਹੇ ਹੋ? ਦੇਖੋ, ਵੈਸੇ ਤਾਂ 2025 ਹੀ ਸਾਡੇ ਸਾਊਥ ਏਸ਼ੀਆ ਦੇ ਐਂਗਲ ਤੋਂ ਇੱਕ ਵੱਡਾ ਸ਼ੌਕ ਤੇ ਸਰਪ੍ਰਾਈਜ਼ ਸੀ ਇੰਡੀਆ ਦੇ ਲਈ। ਪਾਕਿਸਤਾਨ ਨੇ ਜਿਹੜੇ 4 ਰੋਜ਼ਾ ਡਰੋਨ ਮਿਸਾਈਲ ਜੰਗ ਦੇ ਵਿੱਚ ਆਪਣੀ ਸੁਪੀਰੀਅਰਿਟੀ ਜਿਹੜੀ ਹੈ ਉਹ ਉਸ ਨੂੰ ਉਹਨਾਂ ਨੇ ਐਸਟੈਬਲਿਸ਼ ਕੀਤਾ। ਨਤੀਜੇ ਦੇ ਤੌਰ ਤੇ ਪ੍ਰੈਜ਼ੀਡੈਂਟ ਟਰੰਪ, ਜਿਵੇਂ ਤੁਸੀਂ ਪਹਿਲਾਂ ਟਾਈਮ ਮੈਗਜ਼ੀਨ ਦਾ ਮੈਸੇਜ ਪੜ੍ਹਿਆ ਕਿ ਈਰਾਨ ਦੇ ਲੋਕਾਂ ਦੀ ਉਹਨਾਂ ਨੇ ਤਾਰੀਫ ਕੀਤੀ, ਉਹਨਾਂ ਦੀ ਰੈਜ਼ਿਲੀਅੰਸ ਦੀ, ਉਹਨਾਂ ਦੀ ਨੈਗੋਸ਼ੀਏਸ਼ਨ ਸਕਿੱਲ ਦੀ, ਇਵੇਂ ਹੀ ਪ੍ਰੈਜ਼ੀਡੈਂਟ ਟਰੰਪ ਜਿਸ ਕਿਸਮ ਦਾ ਉਹਨਾਂ ਦਾ ਸਾਈਕੋ ਐਨਾਲਿਸਿਸ ਜਿਹੜੇ ਸਾਈਕਾਈਟਰਿਸਟ ਸਾਈਕੋਲੋਜਿਸਟ ਕਰਦੇ ਨੇ, ਇਸ ਕਿਸਮ ਦੇ ਲੋਕ ਸਕਸੈਸ ਨੂੰ ਪਸੰਦ ਕਰਦੇ ਨੇ। ਜਿਹੜਾ ਵਿਕਟਰ ਹੁੰਦਾ ਹੈ ਜਾਂ ਵਿਕਟੋਰੀਅਸ ਹੁੰਦਾ ਹੈ ਉਸ ਨੂੰ ਐਡਮਾਇਰ ਕਰਦੇ ਨੇ। ਔਰ ਇਹੀ ਨਤੀਜਾ ਸੀ ਕਿ ਆਸਮ ਮੁਨੀਰ, ਉਹਨਾਂ ਦੇ ਫੌਜੀ ਚੀਫ ਜਿਨ੍ਹਾਂ ਨੂੰ ਪਾਕਿਸਤਾਨ ਦੇ ਸਿਵਲੀਅਨ ਐਡਮਿਨਿਸਟ੍ਰੇਸ਼ਨ ਨੇ ਫੀਲਡ ਮਾਰਸ਼ਲ ਦਾ ਟਾਈਟਲ ਦਿੱਤਾ, ਉਹਨਾਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਲੰਚ ਦੇ ਉੱਤੇ ਵੀ ਸੱਦਿਆ, ਸਪੈਸ਼ਲ ਰਿਲੇਸ਼ਨਸ਼ਿਪ ਵੀ ਡਿਵੈਲਪ ਹੋਈ। ਔਰ ਨਤੀਜੇ ਦੇ ਤੌਰ ਤੇ ਉਹ ਜਿਹੜਾ ਟਰਸਟ ਲੈਵਲ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਉਦੋਂ ਦਾ ਬਣਿਆ, ਉਹਨੇ ਈਵਨ ਹੁਣ ਦੇ ਇਸ ਕ੍ਰਾਈਸਿਸ 'ਚ ਵੀ ਪਾਕਿਸਤਾਨ ਨੂੰ ਨੈਗੋਸ਼ੀਏਸ਼ਨ ਜਾਂ ਮੀਡੀਏਸ਼ਨ ਜਾਂ ਫੈਸਿਲਿਟੇਸ਼ਨ, ਕੋਈ ਵੀ ਲਫ਼ਜ਼ ਇਸਤੇਮਾਲ ਹੋ ਸਕਦਾ ਹੈ, ਉਸ ਰੋਲ ਦੇ ਲਈ ਚੁਣਿਆ। ਇਸਲਾਮਿਕ ਵਰਲਡ ਦੇ ਵਿੱਚ ਪਾਕਿਸਤਾਨ ਦਾ ਸਟੇਟਸ, ਸਾਊਦੀ ਅਰੇਬੀਆ ਨਾਲ ਉਹਦਾ ਡਿਫੈਂਸ ਪੈਕਟ, ਸੁਡਾਨ ਤੋਂ ਲੈ ਕੇ ਲੀਬੀਆ ਤੱਕ $2-3 ਬਿਲੀਅਨ ਦੇ ਈਵਨ ਹਥਿਆਰ ਸਪਲਾਈ ਕਰਨ ਦਾ ਜਿਹੜਾ ਕੰਟਰੈਕਟ ਵੀ ਜਿਹੜਾ ਪਾਕਿਸਤਾਨ ਨੂੰ ਮਿਲਣਾ, ਇਹ ਬਹੁਤ ਵੱਡੀਆਂ ਡਿਵੈਲਪਮੈਂਟ ਸੀ। ਹੁਣ ਇਸ ਕ੍ਰਾਈਸਿਸ ਉਹਦੇ 'ਚ ਵੀ ਕਿਉਂਕਿ ਇੰਡੀਆ ਦਾ ਸਟੇਚਰ ਐਜ਼ ਏ ਮਿਲਟਰੀ ਪਾਵਰ ਵੀ, ਹਾਲਾਂਕਿ ਅਮਰੀਕਾ ਨੇ ਜਦੋਂ ਇੰਡੀਆ ਦੇ ਉੱਤੇ ਵੇਟ ਸੁੱਟਿਆ, ਇਸ ਗੱਲ ਦਾ ਧਿਆਨ ਰਹੇ ਕਿ ਪ੍ਰੈਜ਼ੀਡੈਂਟ ਟਰੰਪ ਦੀ ਮੌਜੂਦਾ ਇੰਡੀਆ ਨੀਤੀ ਤੋਂ ਪਹਿਲਾਂ 5 ਪ੍ਰੈਜ਼ੀਡੈਂਟ, 5 ਟਰਮਸ ਵਾਲੇ ਜਿਹੜੇ ਨੇ, ਉਹਨਾਂ ਨੇ ਆਪਣੇ ਆਪ ਨੂੰ ਇੰਡੀਆ ਪਾਕਿਸਤਾਨ ਪਾਲਿਸੀ ਦੇ ਹਵਾਲੇ ਨਾਲ ਡੀ-ਹਾਈਫਨੇਟ ਕਰ ਲਿਆ। ਇੰਡੀਆ ਨੂੰ ਜੂਨੀਅਰ ਬੁਸ਼ ਦੇ ਵੇਲੇ, ਫਿਰ ਪ੍ਰੈਜ਼ੀਡੈਂਟ ਓਬਾਮਾ ਦੀਆਂ 2 ਟਰਮਸ, ਔਰ ਈਵਨ ਉਸ ਤੋਂ ਪਹਿਲਾਂ ਕਲਿੰਟਨ ਦੇ ਵੇਲੇ 2000 ਤੋਂ ਹੀ ਜਿਹੜਾ ਹੈ ਉਹ ਬਦਲਣਾ ਸ਼ੁਰੂ ਕਰ ਦਿੱਤਾ ਸੀ ਕਿ ਵੀ ਇਹ ਅਮਰੀਕਨ ਪਾਲਿਸੀ ਸੀ ਕਿ ਅਸੀਂ ਇੰਡੀਆ ਨੂੰ ਐਜ਼ ਏ ਬੁਲਵਾਕ ਤਿਆਰ ਕਰ ਰਹੇ ਹਾਂ ਅਗੇਂਸਟ ਚਾਈਨਾ। ਕਿਉਂਕਿ ਇਹ ਗੱਲ ਕਲਿੰਟਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਕਲੀਅਰ ਹੋ ਗਈ ਸੀ ਕਿ ਹੁਣ ਜਿਹੜੀ ਅਮਰੀਕਾ ਦੀ ਟੱਕਰ ਹੋਏਗੀ ਉਹ ਇਕਨੋਮਿਕਲ, ਹਾਲਾਂਕਿ ਮਿਲਟਰੀ ਟੱਕਰ ਤਾਂ ਨਾ ਹੁਣ ਹੋਣੀ ਹੈ ਤਾਂ ਨਾ ਉਦੋਂ ਸੀ, ਇਕਨੋਮਿਕਲ ਜਾਇੰਟ ਦੇ ਤੌਰ ਤੇ ਜਿਹੜਾ ਚਾਈਨਾ ਦਾ ਉਭਾਰ ਸੀ ਉਹਨੂੰ ਕਿਵੇਂ
ਜਿਹੜਾ ਚੈੱਕ ਕੀਤਾ ਜਾਏ, ਖਾਸ ਤੌਰ ਤੇ ਚਾਈਨਾ ਦਾ ਜਿਹੜਾ 300-400 ਬਿਲੀਅਨ ਡਾਲਰ ਦਾ ਬੜਾ ਬ੍ਰੌਡ ਪ੍ਰੋਗਰਾਮ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, ਜਿਹਦੇ ਚ ਚਾਈਨਾ ਨੇ ਸਾਊਥ ਅਮਰੀਕਾ ਦੇ ਵਿੱਚ, ਅਫਰੀਕਾ ਦੇ ਵਿੱਚ, ਈਵਨ ਇਜ਼ਰਾਈਲ ਦੇ ਵਿੱਚ ਵੀ ਆਪਣੀਆਂ ਇਨਵੈਸਟਮੈਂਟਸ ਦੇ ਨਾਲ ਆਪਣਾ ਇਕਨੋਮਿਕਲ ਜਾਇੰਟ ਹੋਣ ਦਾ ਜਿਹੜਾ ਉਹ ਝੰਡਾ ਗੱਡ ਦਿੱਤਾ ਸੀ। ਸੋ ਉਹਦੇ ਲਈ ਉਹਨਾਂ ਨੂੰ ਲੱਗਦਾ ਸੀ ਕਿ ਇੰਡੀਆ ਜਿਹੜਾ ਇੱਕ ਯੂਜ਼ਫੁਲ 3000 ਮੀਲ ਤੋਂ ਜ਼ਿਆਦਾ LAC ਹੈ ਉਹਨਾਂ ਦੀ, ਮੈਕਮੋਹਨ ਲਾਈਨ ਜਿਹੜੀ ਹੈ, ਔਰ ਹੌਸਟਿਲਿਟੀ ਹੈ, ਔਰ ਇੰਡੀਆ 'ਚ ਪੋਟੈਂਸ਼ੀਅਲ ਹੈ, ਪੋਪੂਲੇਸ਼ਨ ਹੈ ਵੱਡੀ, ਇੱਕ ਜਿਹੜੀ ਹੈ ਇੱਕ ਕੰਜ਼ਿਊਮਰ ਇਕੋਨਮੀ ਦੇ ਲਈ ਇੱਕ ਵੱਡੀ ਜਿਹੜੀ ਹੈ ਉਹ ਕਲਾਸ ਐਗਜ਼ਿਸਟ ਕਰਦੀ ਹੈ। ਪਰ ਉਹ ਅਮਰੀਕਾ ਦਾ ਭੁਲੇਖਾ 2020 'ਚ ਹੀ ਕੋਵਿਡ ਦੇ ਪੀਰੀਅਡ ਜਦੋਂ ਅਸੀਂ ਦੇਖਦੇ ਹਾਂ, ਗਲਵਾਨ ਵੈਲੀ ਕ੍ਰਾਈਸਿਸ ਹੁੰਦਾ ਹੈ, ਦੂਸਰਾ ਹੁੰਦਾ ਹੈ ਜਿਹਦੇ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਇੰਡੀਆ ਦੀ ਜਿਹੜਾ ਉਹ ਚਾਈਨਾ ਲੈ ਜਾਂਦਾ ਹੈ। ਔਰ ਉਹਨਾਂ ਨੂੰ ਨਜ਼ਰ ਆ ਗਿਆ ਸੀ ਕਿ ਮਿਲੀਟੈਰਲੀ ਇਹ ਕੋਈ ਬਹੁਤੇ ਉਹਦੇ ਬਰਾਬਰ ਖਲੋਣ ਵਾਲਾ ਕੰਮ ਨਹੀਂ ਹੈ। ਹਾਲਾਂਕਿ ਟਰੰਪ ਦੀ ਪਹਿਲੀ ਟਰਮ ਵੇਲੇ ਕੁਆਡ ਦਾ ਕਨਸੈਪਟ ਵੀ ਟਰੰਪ ਦਾ ਸੀ ਔਰ ਇੰਡੀਆ ਨੂੰ ਉਹਦਾ ਮੈਂਬਰ ਬਣਾਇਆ ਗਿਆ ਸੀ। ਜਿਹੜੀ ਪਾਕਿਸਤਾਨ ਦੇ ਨਾਲ 4 ਰੋਜ਼ਾ ਝੜਪ ਹੁੰਦੀ ਹੈ, ਉਹਦੇ 'ਚ ਜਿਹੜੀ ਰਹਿੰਦੀ ਸਹਿੰਦੀ ਕਸਰ ਸੀ, ਉਹਨਾਂ ਨੂੰ ਅਮਰੀਕਾ ਨੂੰ ਇਹ ਨਜ਼ਰ ਆਇਆ ਵੀ ਚਾਈਨਾ ਦੇ ਅਗੇਂਸਟ ਦਾ ਕੀ, ਈਵਨ ਇਹ ਤਾਂ ਪਾਕਿਸਤਾਨ ਦੇ ਮੁਕਾਬਲੇ ਵੀ ਇਨਫੀਰੀਅਰ ਮਿਲਟਰੀ ਪਾਵਰ ਹੈ। ਸੋ ਮੈਨੂੰ ਇਹ ਲੱਗਦਾ ਹੈ ਵੀ ਇਸ ਸਾਰੇ ਪੀਰੀਅਡ 'ਚ ਹੀ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਇਸ 1 ਸਾਲ ਦੀ ਟਰਮ ਦੇ ਦੌਰਾਨ ਟ੍ਰੇਡ ਪੈਕਟ ਦੇ ਨਾਂ ਥੱਲੇ ਇੰਡੀਆ ਨੂੰ ਰੱਜ ਕੇ ਹਿਊਮਿਲੀਏਟ ਕੀਤਾ, ਜਿਵੇਂ ਉਹਨਾਂ ਨੇ ਹੁਣ ਵੀ ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਗਿਆ, ਮਾਰਚ ਦੇ ਵਿੱਚ ਇਹ ਕਨਕਲੂਡ ਕਰਨਾ ਸੀ ਟ੍ਰੇਡ ਪੈਕਟ, ਲੇਕਿਨ ਬਿਲਕੁਲ ਇਹਦੇ ਬਾਵਜੂਦ ਕਿ ਇੰਡੀਆ ਨੇ ਅਮਰੀਕਾ ਦੇ ਖਿਲਾਫ ਇੱਕ ਲਫ਼ਜ਼ ਨਹੀਂ ਬੋਲਿਆ, ਇਹਨਾਂ ਦੀਆਂ ਟਰਮਸ ਦੇ ਉੱਤੇ ਮੰਨ ਗਏ ਸੀ ਉਸ ਪੈਕਟ ਨੂੰ ਕਰਨ ਦੇ ਲਈ। ਔਰ ਹੋਰ ਵੀ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਇੰਡੀਆ ਨੂੰ ਅਮਰੀਕਾ ਨੇ ਲੈਟ ਡਾਊਨ ਕੀਤਾ ਕਈ ਪਾਸਿਓਂ। ਸੋ ਮੈਨੂੰ ਇਹ ਲੱਗਦਾ ਹੈ ਵੀ ਈਰਾਨ ਕ੍ਰਾਈਸਿਸ ਦੇ ਪੀਰੀਅਡ ਹਾਲਾਂ ਇੰਡੀਆ ਨੇ ਆਪਣੇ ਵੱਲੋਂ ਤਾਂ ਬੜਾ ਸਮਾਰਟ ਕਾਰਡ ਪਲੇ ਕੀਤਾ। 48 ਘੰਟੇ ਪਹਿਲਾਂ 28 ਫਰਵਰੀ ਤੋਂ 28 ਮਾਰਚ ਤੋਂ ਜਦੋਂ ਕਿ ਇਹ ਅਟੈਕ 28 ਫਰਵਰੀ ਤੋਂ ਜਦੋਂ ਕਿ ਇਜ਼ਰਾਈਲ ਅਟੈਕ ਕਰਦਾ, 26 ਫਰਵਰੀ ਨੂੰ ਜਿਹੜਾ ਮੋਦੀ ਉਹ ਇਜ਼ਰਾਈਲੀ ਪਾਰਲੀਮੈਂਟ ਕਨੈਸਟ ਨੂੰ ਐਡਰੈਸ ਕਰ ਰਿਹਾ ਸੀ ਕਿ ਜੀ ਇਹ ਮੇਰਾ ਫਾਦਰਲੈਂਡ ਹੈ ਤੇ ਇੰਡੀਆ ਮੇਰਾ ਮਦਰਲੈਂਡ ਹੈ ਔਰ ਅਸੀਂ ਤੁਹਾਡੇ ਨਾਲ ਖਲੋਤੇ ਹਾਂ, ਕਿਉਂਕਿ ਬਹੁਤ ਸਾਰੇ ਐਕਸਪਰਟਸ ਵਾਂਗ ਇੰਡੀਆ ਦੇ ਵੀ ਬਿਲਕੁਲ ਫੇਲਡ ਫੋਰਨ ਪਾਲਿਸੀ ਵਾਲਿਆਂ ਨੇ ਇਹ ਕਨਕਲੂਡ ਕਰ ਲਿਆ ਸੀ ਕਿ ਈਰਾਨ ਕਿਸ ਬਾਗ ਦੀ ਮੂਲੀ ਹੈ ਅਮਰੀਕਾ ਔਰ ਇਜ਼ਰਾਈਲ ਦੇ ਸਾਹਮਣੇ। ਸੋ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਵਿਨਿੰਗ ਸਾਈਡ ਦੇ ਨਾਲ ਖਲੋਤੇ ਹਾਂ। ਉਦੋਂ ਇੰਡੀਆ ਨੂੰ ਈਵਨ ਰਸ਼ੀਆ ਦੇ ਨਾਲ ਉਹਦੀ ਕੀ ਅਲਾਇੰਸ ਹੈ ਜਾਂ ਰਸ਼ੀਆ ਦਾ ਔਰ ਚਾਈਨਾ ਦੀ ਕੀ ਉਹ ਭੁੱਲ ਜਾਂਦੀ ਹੈ। ਔਰ ਨਤੀਜਾ ਜਿਹੜਾ ਇਸ 5 ਹਫ਼ਤੇ ਦੇ ਲਗਭਗ ਦੀ ਜੰਗ ਚੋਂ ਨਿਕਲਦਾ ਹੈ, ਉਹਦੇ 'ਚ ਇੰਡੀਆ ਦਾ ਹਾਲ ਮੈਂ ਸਮਝਦਾ ਨਾ ਘਰ ਕੇ ਜਿਵੇਂ ਧੋਬੀ ਦੇ ਕੁੱਤੇ ਦਾ ਹੁੰਦਾ ਵੀ ਨਾ ਘਰ ਦਾ ਨਾ ਘਾਟ ਦਾ, ਉਹਦੇ ਵਾਲਾ ਹੋਇਆ। ਔਰ ਪਾਕਿਸਤਾਨ ਦੀ ਕੈਪ ਦੇ ਵਿੱਚ ਜਾਂ ਉਹਨਾਂ ਦੇ ਹੈਡ ਦੇ ਵਿੱਚ ਇੱਕ ਹੋਰ ਜੇ ਕਹਿਣਾ ਹੋਏ ਕਿ ਪਲੂਮ ਲੱਗੀ ਹੈ ਜਾਂ ਕਲਗੀ ਲੱਗੀ ਹੈ ਜਾਂ ਇੱਕ ਫੁੱਲ ਲੱਗਾ ਹੈ, ਉਹ ਸੀ ਕਿ ਪਾਕਿਸਤਾਨ ਨੂੰ ਐਜ਼ ਏ ਮੀਡੀਏਟਰ ਜਾਂ ਐਜ਼ ਏ ਫੈਸਿਲੀਟੇਟਰ ਜਿਹੜਾ ਮਾਣ ਮਿਲਿਆ, ਉਹਦੇ 'ਚ ਉਹਨੇ ਪਾਕਿਸਤਾਨ ਨੇ ਸਿਆਣਪ ਵਰਤਦਿਆਂ ਤੁਰਕੀ ਔਰ ਇਜਿਪਟ ਨੂੰ ਵੀ ਇਨਵੋਲਵ ਕੀਤਾ। ਹਾਲਾਂਕਿ ਈਰਾਨ ਦਾ ਇਹ ਕਹਿਣਾ ਔਰ ਬਿਲਕੁਲ ਠੀਕ ਕਹਿਣਾ ਵੀ ਡਾਇਰੈਕਟ ਨੈਗੋਸ਼ੀਏਸ਼ਨ ਕੋਈ ਇਹ ਨਹੀਂ ਹੈ ਵੀ ਇਸਲਾਮਾਬਾਦ 'ਚ ਇਹਨਾਂ ਦੇ ਨੁਮਾਇੰਦੇ ਬੈਠੇ, ਪਰ ਅੱਜ ਜੇ ਅਸੀਂ ਈਰਾਨ ਦੇ ਹਵਾਲੇ ਨਾਲ ਜਾਂ ਇਹ ਦੇਖਦੇ ਹਾਂ ਕਿ ਇਨਡਾਇਰੈਕਟ ਐਕਸਚੇਂਜ ਆਫ ਮੈਸੇजेस ਸੀ, ਔਰ ਫਿਰ ਚਾਈਨਾ ਦਾ ਇਨਵੋਲਵ ਹੋਣਾ ਪਾਕਿਸਤਾਨ ਦੀ ਬਦੌਲਤ। ਚਾਈਨਾ ਦੇ ਫੋਰਨ ਮਿਨਿਸਟਰ ਮਿਸਟਰ ਵੈਂਗ ਨੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਵੀ ਨੇ ਇਸ਼ਾਕਦਾਰ, ਉਹਨਾਂ ਨੂੰ ਇਨਵਾਈਟ ਕੀਤਾ। 5 ਨੁਕਾਤੀ ਪ੍ਰੋਗਰਾਮ ਜਿਹੜਾ ਡਿਵੈਲਪ ਹੋਇਆ, ਕਿਉਂਕਿ ਪਹਿਲਾਂ ਅਮਰੀਕਾ ਦਾ 15 ਨੁਕਾਤੀ ਸੀ, ਈਰਾਨ ਦਾ 5 ਨੁਕਾਤੀ ਸੀ, ਫਿਰ ਚਾਈਨਾ ਨੇ ਜਿਹਦੇ 'ਚ ਕਿ ਉਹਨਾਂ ਨੇ ਜਿਹੜਾ ਉਹ ਇਮੀਡੀਏਟ ਸੀਜ਼ ਫਾਇਰ ਸਟੇਟ ਆਫ ਹਾਰਮੂਜ਼ ਨੂੰ ਖੋਲਣ ਦੀ ਗੱਲ, ਪਰ ਉਹਦੇ ਨਾਲ ਨਾਲ ਇੰਟਰਨੈਸ਼ਨਲੀ UN ਚਾਰਟਰ ਨੂੰ ਰਿਸਪੈਕਟ ਕਰਨ ਦੀ ਗੱਲ। ਸੋ ਮੈਨੂੰ ਇਹ ਲੱਗਦਾ ਹੈ ਵੀ ਇਵੈਂਚੁਅਲੀ ਚਾਈਨਾ ਦੇ ਨਾਲ ਰਸ਼ੀਆ ਵੀ ਇਨਵੋਲਵ ਹੋਏਗਾ। ਬੇਸ਼ੱਕ ਤੁਸੀਂ ਕਿਹਾ ਵੀ UN ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਹੈ, ਇੱਕ ਗੱਲ ਤਾਂ ਕਹੀ ਜਾਏਗੀ ਕਿ ਸਟੇਟ ਆਫ ਹਾਰਮੂਜ਼ ਉਹਨੂੰ ਫ੍ਰੀ ਕੀਤਾ ਜਾਏ। ਈਰਾਨ ਦਾ ਆਲਰੇਡੀ ਕਹਿਣਾ ਵੀ ਉਹ ਖੁੱਲੀ ਹੈ, ਅਸੀਂ ਕੋਈ ਉਹਦੇ ਤੇ ਪਾਬੰਦੀ ਨਹੀਂ ਲਾਈ ਹੋਈ। ਹਾਂ, ਸਾਡੇ ਦੁਸ਼ਮਣ ਤੇ ਉਹਨਾਂ ਦੇ ਅਲਾਈ ਜਿਹੜੇ ਨੇ ਉਹਨਾਂ ਦੇ ਲਈ ਨਹੀਂ ਹੈ, ਪਰ ਮੈਂ ਇਹ ਸਮਝਦਾ ਵੀ ਸਟੇਟ ਆਫ ਹਾਰਮੂਜ਼ ਚਾਈਨਾ ਦਾ ਟਰੰਪ ਕਾਰਡ ਹੈ
ਔਰ ਉਹ ਕਦੇ ਵੀ ਹੁਣ ਉਹਨੂੰ ਬਿਲਕੁਲ ਉਹਦੇ ਚੋਂ ਫਾਈਨੈਂਸ਼ੀਅਲ ਇੰਟਰਸਟ ਵੀ ਕੱਢੇਗਾ, ਉਸ ਦਾ ਸਰਦਾਰ ਬਣ ਕੇ ਵੀ ਬੈਠੇਗਾ, ਔਰ ਇਵੈਂਚੁਅਲੀ ਚਾਈਨਾ ਔਰ ਰਸ਼ੀਆ ਨੂੰ ਵੀ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੋਏਗੀ। ਜਿਹੜੇ ਵੈਸਟ ਏਸ਼ੀਅਨ ਮੁਲਕ ਨੇ ਹੁਣ ਉਹਨਾਂ ਨੇ ਇਹ ਦੇਖਣਾ ਕਿ ਭਾਈ ਉਹ ਆਪਣੀ ਸਿਕਿਉਰਿਟੀ ਲਈ ਅੱਗੋਂ ਕੀ ਕਰਨਗੇ। ਹੋ ਸਕਦਾ, ਔਰ ਤੁਸੀਂ ਇਹ ਦੇਖਿਆ ਹੋਏਗਾ ਕਿ ਇਸ ਸਾਰੇ ਪੀਰੀਅਡ 'ਚ ਕਤਰ ਔਰ ਓਮਾਨ, ਇਹਨਾਂ ਦੋਨਾਂ ਮੁਲਕਾਂ ਨੇ ਈਰਾਨ ਦੇ ਖਿਲਾਫ ਬਹੁਤ ਘੱਟ ਬਿਆਨਬਾਜ਼ੀ ਕੀਤੀ ਹੈ, ਬਹੁਤ ਘੱਟ, ਕਿਉਂਕਿ ਜਿਹੜੀ ਸਟੇਟ ਆਫ ਹਾਰਮਿਊਸ ਹੈ ਉਹਨੂੰ ਗਲਫ ਆਫ ਓਮਾਨ ਵੀ ਕਹਿੰਦੇ ਨੇ, ਕਿਉਂਕਿ ਉਸ ਸਟੇਟ ਦੇ ਇੱਕ ਪਾਸੇ ਈਰਾਨ ਹੈ, ਦੂਜੇ ਪਾਸੇ ਓਮਾਨ ਹੈ, ਪਰ ਸਭ ਤੋਂ ਜ਼ਿਆਦਾ ਵਲਨਰੇਬਲ ਜਿਹੜੇ ਨੇ UAE ਔਰ ਸਾਊਦੀ ਅਰੇਬੀਆ ਜਿਹੜੇ ਨੇ ਉਹਨਾਂ ਦਾ, ਜਾਂ ਕੁਵੈਤ ਦੇ ਹਵਾਲੇ ਨਾਲ ਅਸੀਂ ਦੇਖਦੇ। ਸੋ ਆਉਣ ਵਾਲੇ ਦਿਨਾਂ 'ਚ ਮੈਨੂੰ ਇਹ ਲੱਗਦਾ ਹੈ ਵੀ ਯੂਰਪੀਅਨ ਕੰਟਰੀਜ਼ ਈਵਨ ਪਿਛਲੇ ਦਿਨਾਂ 'ਚ 2 ਦਿਨ ਪਹਿਲਾਂ ਹੀ 40 ਮੁਲਕਾਂ ਦੇ ਫੋਰਨ ਮਿਨਿਸਟਰਸ ਔਰ ਦੂਸਰਿਆਂ ਨੇ ਵੀ ਇੱਕ ਗੈਦਰਿੰਗ ਕੀਤੀ, ਇੰਡੀਆ ਦੀ ਫੋਰਨ ਮਿਨਿਸਟਰੀ ਨੇ ਵੀ ਰਿਪਰੈਜ਼ੈਂਟ ਕੀਤਾ, ਅਪੀਲ ਕੀਤੀ ਗਈ ਵੀ ਸਟੇਟ ਆਫ ਹਾਰਮਿਊਜ਼ ਖੋਲਿਆ ਜਾਏਗਾ। ਇਵੈਂਚੁਅਲੀ ਉਹ ਖੁੱਲੇਗਾ, ਪਰ ਈਰਾਨ ਦੀਆਂ ਸ਼ਰਤਾਂ ਦੇ ਉੱਤੇ। ਬਿਲਕੁਲ ਡਾਕਟਰ ਸਾਹਿਬ, ਤੇ ਹੁਣ ਮੈਂ ਆਪਣੇ ਆਖਰੀ ਸਵਾਲ ਵੱਲ ਨੂੰ ਵਧ ਰਿਹਾ ਕਿ ਅਹ, ਸਿੱਖ ਨਜ਼ਰੀਏ ਤੋਂ ਜੇ ਗੱਲ ਕਰਨੀ ਹੋਵੇ ਤਾਂ ਮਤਲਬ ਇੱਕ ਤਾਂ ਸਿੱਖ ਨੁਕਤਾ ਨਿਗਾਹ ਜਿਹੜੀ ਆ ਉਹ ਬਿਲਕੁਲ ਸਿਧਾਂਤਕ ਤੌਰ ਦੇ ਉੱਤੇ ਇਹ ਸਿੱਖਾਂ ਦਾ ਨਜ਼ਰੀਆ ਹੈ ਕਿ ਇਸ ਤਰ੍ਹਾਂ ਦੀਆਂ ਜੰਗਾਂ ਜਿਹੜੀਆਂ ਕਿ ਆਮ ਨਾਗਰਿਕ ਜਿਹੜੇ ਸਿਵਿਲੀਅਨਸ ਨੇ ਉਹ ਜਿਹਦੇ 'ਚ ਅੰਡਰ ਅਟੈਕ ਆਉਂਦੇ ਆ, ਉਹ ਜੰਗਾਂ ਨਹੀਂ ਹੋਣੀਆਂ ਚਾਹੀਦੀਆਂ, ਜੰਗਾਂ ਰੁਕਣੀਆਂ ਚਾਹੀਦੀਆਂ ਨੇ। ਪਰ ਇਹ ਆ ਵੀ ਜਿਹੜੀ ਪ੍ਰੈਕਟੀਕਲ ਰਿਐਲਿਟੀ ਆ, ਇਹ ਜੰਗਾਂ ਹੋ ਵੀ ਰਹੀਆਂ ਨੇ, ਹੁੰਦੀਆਂ ਆਈਆਂ ਨੇ ਇਤਿਹਾਸ 'ਚ, ਤੇ ਅੱਗੇ ਹੋਰ ਜ਼ਿਆਦਾ ਵਧਣ ਦੀਆਂ ਸੰਭਾਵਨਾਵਾਂ ਨੇ। ਤੇ ਜਿਹੜਾ ਇਹ ਵਰਲਡ ਆਰਡਰ ਸ਼ਿਫਟ ਆ ਰਿਹਾ ਆ, ਜਿਹਦੇ 'ਚ ਇਹ ਟਕਰਾਅ ਇੱਕ ਅਸੀਂ ਕਹਿ ਸਕਦੇ ਹਾਂ ਕਿ ਕੈਟਾਲਿਸਟ ਦਾ ਕੰਮ ਕਰ ਰਹੇ ਆ। ਤੇ ਇਸ ਸਮੇਂ ਸਿੱਖ ਜਦੋਂ ਆਪਣੇ ਰਾਜ ਦੇ ਲਈ ਸੰਘਰਸ਼ ਕਰ ਰਹੇ ਆ, ਇੰਡੀਅਨ ਸਟੇਟ ਜਿਹਨੇ ਇੱਕ ਲੰਬੇ ਵਕਫੇ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਸਿੱਖਾਂ ਦੀ ਡਾਇਰੈਕਟ ਜਿਹੜੀ ਐਲੀਮੀਨੇਸ਼ਨ ਆ, ਸਿੱਧੇ ਕਤਲ ਕਰਨੇ ਆ, ਉਹ ਦੁਬਾਰਾ ਤੋਂ ਸ਼ੁਰੂ ਕਰਦੇ ਆ। ਤੇ ਰੈਫਰੈਂਡਮ ਦੀ ਕੈਂਪੇਨ ਹੋਵੇ ਜਾਂ ਫਿਰ ਪੰਜਾਬ ਦੇ ਵਿੱਚ ਸਿੱਖ ਮੂਵਮੈਂਟ ਵੱਖੋ ਵੱਖ ਰੂਪਾਂ ਦੇ ਵਿੱਚ ਖੜੀ ਹੁੰਦੀ ਸਾਨੂੰ ਨਜ਼ਰ ਆ ਰਹੀ ਆ। ਤੇ ਇਸ ਸਮੇਂ ਸਿੱਖਾਂ ਦੀ ਅਪਰੋਚ ਕੀ ਹੋਣੀ ਚਾਹੀਦੀ ਆ? ਮੈਂ ਕਲੈਕਟਿਵਨੈਸ ਦੇ ਵਿੱਚ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਸਿੱਖ ਫੋਰਨ ਪੋਲਿਸੀ ਅਸੀਂ ਜੇ ਕਹਿਣਾ ਹੋਵੇ ਇਹਨੂੰ, ਤਾਂ ਉਹ ਕੀ ਹੋਣੀ ਚਾਹੀਦੀ ਆ ਇਸ ਸਮੇਂ ਜਿਹੜਾ ਕ੍ਰਾਈਸਿਸ ਬਣਿਆ ਉਹਦੇ 'ਚ? ਦੇਖੋ, ਇਸ 'ਚ ਇੱਕ ਤਾਂ ਜੇ ਮੈਂ ਇਹ ਕਹਾਂ ਕਿ ਵਿਅਕਤੀਗਤ ਤੌਰ ਤੇ ਜਾਂ ਇੰਡੀਵਿਜੂਅਲ ਸਿੱਖ ਰਿਐਕਸ਼ਨ, ਜਿਹੜੀ ਸਿੱਖ ਪ੍ਰੋਗਰਾਮਿੰਗ ਹੈ ਲਗਭਗ 250 ਸਾਲ ਦੇ ਗੁਰੂ ਸਾਹਿਬਾਨ ਦੇ ਪਹਿਲੀ ਪਾਤਸ਼ਾਹੀ ਤੋਂ 10ਵੀਂ ਪਾਤਸ਼ਾਹੀ ਤੱਕ, ਉਹ ਸਾਰੀ ਪ੍ਰੋਗਰਾਮਿੰਗ ਚੋਂ, ਔਰ ਫਿਰ 3 ਸਦੀਆਂ ਉਸ ਤੋਂ ਬਾਅਦ ਦੀ ਸਾਡੀ ਸਟਰਗਲ ਚੋਂ, ਸਿੱਖ ਹਮੇਸ਼ਾ ਇੰਡੀਵਿਜੂਅਲੀ ਮੈਂ ਗੱਲ ਕਰ ਰਿਹਾ, ਉਹ ਅੰਡਰਡੌਗ ਦੇ ਨਾਲ ਖਲੋਂਦਾ ਹੈ, ਜਿਹਦੇ ਨਾਲ ਧੱਕਾ ਹੋ ਰਿਹਾ ਹੈ, ਜਾਂ ਸਿੱਖ ਦੀ ਜਿਹੜੀ ਸਿੱਖ ਸੈਂਸ ਹੈ ਉਹਨੂੰ ਇਹ ਦੱਸ ਦਿੰਦੀ ਹੈ ਕਿ ਵਿਕਟਮ ਕੌਣ ਹੈ ਔਰ ਓਪਰੈਸਰ ਕੌਣ ਹੈ। ਸੋ ਇਸ ਕ੍ਰਾਈਸਿਸ ਵੇਲੇ ਵੀ ਇੱਕ ਰਿਐਕਸ਼ਨ ਤਾਂ ਉਸ ਲੈਵਲ ਤੇ ਸੀ ਇੰਡੀਵਿਜੂਅਲਸ ਦਾ। ਦੂਸਰਾ, ਸਿੱਖ ਵੀ ਡਿਫਾਇੰਟ ਨੂੰ, ਜਾਂ ਜਿਹੜਾ ਜ਼ੁਲਮ ਦੇ ਖਿਲਾਫ ਲੜਦਾ ਹੈ ਜਾਂ ਖਲੋਂਦਾ ਹੈ ਜਾਂ ਆਪਣੇ ਹਿੱਤਾਂ ਲਈ ਖਲੋਂਦਾ ਹੈ, ਬਹਾਦਰੀ ਨੂੰ ਐਡਮਾਇਰ ਕਰਦਾ ਹੈ। ਇਹ ਵੀ ਸਾਡੇ ਗੁਰੂ ਸਾਹਿਬਾਨ ਨੇ, ਜੇ ਭੰਗਾਣੀ ਦੇ ਯੁੱਧ ਦੇ ਵਿੱਚ ਰਾਜਾ ਹਰੀਚੰਦ ਦੀ ਤੀਰਅੰਦਾਜ਼ੀ ਹੈ, ਉਹਨੂੰ ਵੀ 10ਵੇਂ ਪਾਤਸ਼ਾਹ ਐਡਮਾਇਰ ਕਰਦੇ ਨੇ, ਤੇ ਜ਼ਫਰਨਾਮੇ ਦੇ ਵਿੱਚ ਜਿਹੜੇ ਔਰੰਗਜ਼ੇਬ ਦੇ ਪੋਜ਼ਿਟਿਵ ਬਹਾਦਰ ਹੋਣ ਦੇ ਟ੍ਰੇਟ ਨੇ, ਉਹਨੂੰ ਵੀ ਐਡਮਾਇਰ ਕਰਦੇ ਨੇ। ਸੋ ਸੈਕੰਡ ਪਾਰਟ ਇਹ ਸੀ। ਥਰਡ, ਜਿਹੜਾ ਕਲੈਕਟਿਵ ਸਿੱਖ ਜਥੇਬੰਦੀਆਂ ਦਾ ਇਹ ਦੇਖਣਾ ਤੇ ਸੋਚਣਾ ਸੀ ਕਿ ਇਹ ਨਿਊ ਵਰਲਡ ਆਰਡਰ ਬਣ ਰਿਹਾ ਹੈ, ਲੜਾਈ 2 ਵਰਲਡ ਵਾਰਸ ਦੇ ਉਲਟ ਸਾਡੇ ਖਿੱਤੇ ਦੇ ਵਿੱਚ ਹੈ। ਨੈਕਸਟ ਸਾਡੇ ਬਾਰਡਰ ਦੇ ਨਾਲ ਈਰਾਨ ਲੱਗਦਾ ਹੈ, ਇੰਡੀਆ ਅਮਰੀਕਾ ਇਜ਼ਰਾਈਲ ਦੇ ਖੈਮੇ 'ਚ ਹੈ। ਅਸੀਂ ਜਿਹੜੀ ਹੋਪ ਬਹੁਤ ਸਾਰੀ ਕਰਦੇ ਹਾਂ ਉਹ 5 ਆਈਜ਼ ਕੰਟਰੀਜ਼ ਤੋਂ ਜਾਂ ਵੈਸਟਰਨ ਡੈਮੋਕ੍ਰੇਸੀਜ਼ ਤੋਂ ਕਰਦੇ ਹਾਂ ਕਿ ਭਾਈ ਜਿਹੜਾ ਖਾਲਿਸਤਾਨ, ਜਿਹੜਾ ਕਿ ਮਨੁੱਖੀ ਹੱਕਾਂ ਤੇ ਆਧਾਰਿਤ ਸਰਬੱਤ ਦੇ ਭਲੇ ਦੇ ਕਨਸੈਪਟ ਵਾਲਾ ਮੁਲਕ ਬਣਨਾ, ਉਹ ਜ਼ਾਹਰ ਹੈ ਕਿ ਆਈਡੀਓਲੋਜੀਕਲੀ ਉਹ ਜ਼ਿਆਦਾ ਵੈਸਟਰਨ ਨਜ਼ਰੀਏ ਦੇ ਨੇੜੇ ਜਾਂਦਾ ਹੈ। ਕਿਉਂਕਿ ਜਿੰਨੇ ਮਰਜ਼ੀ ਅਸੀਂ ਇਸਲਾਮਿਕ ਮੁਲਕਾਂ ਦੀ ਗੱਲ ਕਰੀਏ, 57 ਮੁਲਕ ਨੇ, ਹਾਲਾਂ ਜੇ ਫਲਸਤੀਨੀਆਂ ਦੇ ਹੱਕ ਦੇ ਵਿੱਚ ਵੀ ਪ੍ਰੋਟੈਸਟ ਹੋਏ ਨੇ ਯੂਰਪ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ, ਤੁਹਾਨੂੰ ਇਹ ਫਲਸਤੀਨੀ ਝੰਡੇ ਕਿਸੇ ਮੁਸਲਮਾਨ ਮੁਲਕਾਂ ਦੇ ਵਿੱਚ ਤਾਂ ਨਜ਼ਰ ਨਹੀਂ ਆਏ ਕਿ ਉਹਨਾਂ 'ਚ ਕੋਈ ਨੇ। ਉਹ ਤਾਂ ਉਹਨਾਂ ਨੂੰ ਵੀ ਸੁਪਰੈਸ ਕਰਦੇ ਨੇ ਜਿਹੜੇ ਉਹਨਾਂ ਦੇ ਹੱਕਾਂ ਲਈ ਗੱਲ ਕਰਦੇ ਨੇ। ਸੋ ਸਾਨੂੰ
ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਵੀ ਕਲੈਕਟਿਵਲੀ ਅਸੀਂ ਐਕਸਪੈਕਟ, ਹਾਂ ਪਾਕਿਸਤਾਨ ਪ੍ਰਤੀ ਸਾਡਾ ਨਜ਼ਰੀਆ ਡਿਫਰੈਂਟ ਹੈ, ਉਹਦੇ ਡਿਫਰੈਂਟ ਰੀਜ਼ਨ ਨੇ। ਇੱਕ ਤਾਂ ਉਹ ਕਸਟੋਡੀਅਨ ਨੇ ਸਾਡੇ ਗੁਰੂ ਸਾਹਿਬਾਨ ਦੇ ਪਵਿੱਤਰ ਮੱਕਾ ਮਦੀਨਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਇਤਿਹਾਸਕ ਗੁਰਦੁਆਰਿਆਂ ਦੇ। ਪੰਜਾਬੀ ਦੀ ਸਾਡੀ ਕਲਚਰਲ ਸਾਂਝ ਹੈ, ਔਰ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਜਿਹੜਾ ਸਾਂਝੀ ਪੰਜਾਬੀਅਤ ਦੇ ਕਨਸੈਪਟ ਦੇ ਥੱਲੇ ਜਿਹੜੀ ਟੁਗੈਦਰਨੈਸ ਕ੍ਰੀਏਟ ਕੀਤੀ, ਉਹ ਅੱਜ ਵੀ ਜਿਹੜੀ ਹੈ ਦੋਨੋਂ ਪਾਸਿਆਂ ਦੇ ਆਪਸੀ ਮੁਹੱਬਤ ਦੇ ਵਿੱਚ ਰਿਫਲੈਕਟ ਹੁੰਦੀ ਹੈ। ਲੇਕਿਨ ਹੈਵਿੰਗ ਸੈਡ ਦੈਟ, ਅਸੀਂ ਇਹ ਸਮਝਦੇ ਹਾਂ ਵੀ ਅਲਟੀਮੇਟਲੀ ਹਰ ਮੁਲਕ ਨੇ ਆਪਣੇ ਵੈਸਟਡ ਇੰਟਰਸਟ ਦੇ ਲਿਹਾਜ਼ ਨਾਲ ਐਕਟ ਔਰ ਰਿਐਕਟ ਕਰਨਾ। ਸਾਨੂੰ ਵੀ ਇਹ ਕਲੀਅਰ ਹੋਣਾ ਚਾਹੀਦਾ ਹੈ ਕਿ ਸਾਡੀ ਪਾਲਿਸੀ ਮੇਕਿੰਗ ਕਲੈਕਟਿਵਲੀ ਆਪਣੇ ਨੈਸ਼ਨਲ ਇੰਟਰਸਟ ਦੇ ਲਿਹਾਜ਼ ਨਾਲ ਹੀ ਹੋਣੀ ਚਾਹੀਦੀ ਹੈ ਕਿ ਸਾਡੇ ਹਿੱਤ ਜਾਂ ਹੱਕ ਦੇ ਵਿੱਚ ਕੀ ਜਾਂਦਾ ਹੈ। ਹੁਣ ਇਸ ਸਾਰੇ ਚੋਂ ਜਿਹੜੇ ਲੈਸਨ ਨੇ, ਮੈਂ ਸਮਝਦਾ ਹਾਂ ਵੀ ਇੱਕ ਤਾਂ ਜਿਹੜਾ ਸਾਡੇ ਇੱਕ ਤਬਕੇ ਦੀ ਇਹ ਅਪਰੋਚ ਵੀ ਹੈ ਜਾਂ ਉਹ ਸੋਚਦੇ ਨੇ ਕਿ, ਔਰ ਮੈਨੂੰ ਯਾਦ ਹੈ 90s ਦੇ ਵਿੱਚ ਇੱਕ ਸਿੱਖ ਲੀਡਰ ਨੇ ਕਿਹਾ ਸੀ ਜੀ ਜੇ ਅਮਰੀਕਾ ਸਾਨੂੰ ਖਾਲਿਸਤਾਨ ਬਣਾ ਦੇ ਤੇ ਅਸੀਂ ਉਸ ਨੂੰ ਫੌਜੀ ਅੱਡੇ ਦੇਾਂਗੇ, ਅਸੀਂ ਉਸ ਨੂੰ ਆਪਣਾ। ਪਰ ਮੈਂ ਦੇਖ ਰਿਹਾ ਕਿ ਵੀ ਅੱਜ ਜੋ ਵੈਸਟਰਨ ਏਸ਼ੀਆ ਜਿਨ੍ਹਾਂ ਨੇ ਅੱਡੇ ਦਿੱਤੇ, ਉਹ ਉਹਨਾਂ ਦੀ ਸਿਕਿਉਰਿਟੀ ਕਿੱਥੇ ਕਲਾਈ ਕਰਦੀ ਹੈ, ਇਹ ਵੀ ਸਾਡੇ ਸਾਹਮਣੇ ਹੈ। ਸੋ ਮੈਂ ਸਮਝਦਾ ਹਾਂ ਵੀ ਜਿਹੜਾ ਸਾਡਾ ਕੇਸ ਹੈ ਉਹ ਇਸ ਕ੍ਰਾਈਸਿਸ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਤੇ ਨਾ ਕਿਤੇ ਈਰਾਨ ਵੀ, ਜਿੱਥੇ ਉਹਨਾਂ ਦੇ ਆਪਣੇ ਹਿੱਤ ਨੇ, ਉਹ ਵੀ ਇੱਕ ਪ੍ਰੌਕਸੀ ਵਾਰ ਰਸ਼ੀਆ ਔਰ ਚਾਈਨਾ ਦੀ, ਕਿਉਂਕਿ ਇਹ ਦੋਨੋਂ ਹੀ ਬਿਹਾਈਂਡ ਨੇ ਤਾਕਤਾਂ, ਉਹ ਲੜ ਰਿਹਾ। ਔਰ ਜਦੋਂ ਅਸੀਂ ਬਫਰ ਸਟੇਟ ਖਾਲਿਸਤਾਨ ਦੀ ਗੱਲ ਕਰਦੇ ਹਾਂ ਬਿਟਵੀਨ 3 ਨਿਊਕਲੀਅਰ ਪਾਵਰਸ, ਜਿਹਦੇ ਵਿੱਚ ਚਾਈਨਾ ਹੈ, ਇੰਡੀਆ ਤੇ ਪਾਕਿਸਤਾਨ ਹੈ, ਇਹ ਕੇਸ ਹੀ ਸਾਨੂੰ ਆਪਣੇ ਮੰਤਕੀ ਅੰਜਾਮ ਤੱਕ ਲਿਜਾਂਦਾ ਹੈ, ਸਾਡੇ ਕੇਸ ਨੂੰ ਮਜ਼ਬੂਤ ਕਰਦਾ ਹੈ। ਸੋ ਮੈਂ ਸਮਝਦਾ ਵੀ ਸਿੱਖਾਂ ਨੇ ਬਾਈ ਐਂਡ ਲਾਰਜ ਜਿਹੜਾ ਠੀਕ ਰੋਲ ਪਲੇ ਕੀਤਾ ਹੈ। ਅਸੀਂ ਸਮਝਦੇ ਹਾਂ ਕਿ ਈਰਾਨ ਦੇ ਵਿੱਚ ਇੱਕ ਸਾਬਕਾ ਇੰਡੀਅਨ ਐਂਬੈਸਡਰ ਦਾ ਮੈਂ ਇੰਟਰਵਿਊ ਸੁਣ ਰਿਹਾ ਸੀ, ਉਹਨੇ ਕਿਹਾ ਜੀ ਈਰਾਨ ਇੱਕ ਐਸਾ ਮੁਲਕ ਹੈ ਜਿਹਨੇ ਖਾਲਸਾ ਝੰਡਾ ਲਹਿਰਾਣ ਦਾ ਜਿਹੜਾ ਉਹ ਹਕੂਕ ਵੀ ਦਿੱਤਾ, ਕਿਉਂਕਿ ਜਿਹੜਾ ਤਹਿਰਾਨ ਦਾ ਗੁਰਦੁਆਰਾ, ਸ਼ਾਇਦ 2 ਗੁਰਦੁਆਰੇ ਨੇ ਈਰਾਨ ਦੇ ਵਿੱਚ। ਤਹਿਰਾਨ ਦੇ ਗੁਰਦੁਆਰੇ ਨੂੰ ਮੈਂ ਭਾਈ ਹਰਪਾਲ ਸਿੰਘ ਪੰਨੂ ਪ੍ਰੋਫੈਸਰ, ਉਹ ਇਤਿਹਾਸਕ ਗੁਰਦੁਆਰਾ ਦੱਸ ਰਹੇ ਸੀ, ਆਈ ਐਮ ਨਾਟ ਸ਼ੋਰ। ਉਹਨਾਂ ਨੇ ਕਿਹਾ ਵੀ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਉੱਥੇ ਇੱਕ ਰਾਤ ਆ ਕੇ ਰੁਕੇ, ਔਰ ਈਵਨ ਉਹਨਾਂ ਦਾ ਜਿਹੜਾ ਗੇਟ ਹੈ, ਜਿਹਨੂੰ ਪਤਾ ਨਹੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਦੇ ਉੱਤੇ ਦਰਵਾਜ਼ਾ ਦੌਲਤ ਕੇ ਕੀ ਇਸ ਕਿਸਮ ਦਾ ਨਾਂ ਦਿੱਤਾ ਗਿਆ। ਸੋ ਕੁੱਲ ਮਿਲਾ ਕੇ ਈਵਨ ਅੱਜ ਹੀ ਵਿਚਾਰ ਹੋ ਰਹੀ ਸੀ, ਅੱਜ ਵੀ ਈਰਾਨ ਦੇ ਵਿੱਚ 35,000 ਤੋਂ ਜ਼ਿਆਦਾ ਯਹੂਦੀ ਰਹਿੰਦੇ ਨੇ। ਔਰ ਇਸ ਸਾਰੇ ਕ੍ਰਾਈਸਿਸ, ਮੈਂ ਟੋਲਰੈਂਸ ਦੀ ਗੱਲ ਕਰ ਰਿਹਾ, ਬਹੁਤ ਵਾਰ ਕਿਸੇ ਮੁਲਕ ਦਾ ਇਮੇਜ ਪ੍ਰੈਜ਼ੈਂਟ ਹੋਰ ਕੀਤਾ ਜਾਂਦਾ ਹੈ, ਹਾਲਾਂ ਅਸੀਂ ਕਿਸੇ ਵੀ ਐਸੇ ਸਿਸਟਮ ਦੇ ਹੱਕ 'ਚ ਨਹੀਂ ਹੈ ਸਿੱਖ ਨੁਕਤਾ ਨਿਗਾਹ ਤੋਂ ਜਿੱਥੇ ਕਲਰਜੀ ਦੇ ਕੋਲ ਕੰਟਰੋਲ ਹੋਏ, ਕਿਉਂਕਿ ਸਿੱਖੀ ਦੇ ਵਿੱਚ ਕੋਈ ਆਰਡੇਨਡ ਪੁਲਿਸਟਰੀ ਕਲਾਸ ਨਹੀਂ ਹੈ। ਸੋ ਸਾਡਾ ਪੋਲੀਟੀਕਲ ਜਾਂ ਗਵਰਨਿੰਗ ਮਾਡਲ ਜਿਹੜਾ ਹੈ ਉਹ ਈਰਾਨ ਦੇ ਇਮਾਮ ਬੇਸਡ ਸਿਸਟਮ ਵਾਂਗ ਨਹੀਂ ਹੈ, ਪਰ ਜਿਹੜਾ ਉਹਨਾਂ ਦਾ ਐਗਜ਼ਿਸਟਿੰਗ ਮਾਡਲ ਹੈ ਉਹਦੇ 'ਚ ਹਿੰਦੂ ਵੀ ਨੇ, ਉਹਦੇ 'ਚ 35,000 ਤੋਂ ਜ਼ਿਆਦਾ ਯਹੂਦੀ ਉਹਨਾਂ ਦੇ ਸਿਨਾਗੋਗ, ਔਰ ਉਹ ਯਹੂਦੀ ਹਜ਼ਾਰਾਂ ਸਾਲਾਂ ਤੋਂ ਉਸ ਥਾਂ ਦੇ ਉੱਤੇ ਬੈਠੇ ਨੇ। ਇਸੇ ਤਰ੍ਹਾਂ ਬਾਕੀ ਕਰੈਕਟਰਿਸਟਿਕਸ ਵੀ ਨੇ। ਸੋ ਮੈਨੂੰ ਇਹ ਲੱਗਦਾ ਹੈ ਵੀ ਸਿੱਖਾਂ ਨੇ ਜਿਹੜਾ ਸੋ ਫਾਰ ਦੋਨੋਂ ਪਾਸੇ ਔਨ ਦਾ ਬੋਥ ਸਾਈਡ ਆਫ ਦਾ ਆਇਲ ਇੰਡੀਵਿਜੂਅਲ ਰਾਏ ਹੈ, ਗਰੁੱਪ ਰਾਏ ਵੀ ਜਿਹੜੀ ਹੈ ਉਹ ਡਿਫਰ ਕਰਦੀ ਹੈ, ਪਰ ਮੈਨੂੰ ਇਹ ਲੱਗਦਾ ਹੈ ਵੀ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਸਾਡੇ ਲਈ ਇੱਕ ਟੈਸਟ ਕੇਸ ਵੀ ਹੈ ਕਿ ਜਿਵੇਂ ਈਰਾਨ ਨੇ ਇੱਕ ਛੋਟਾ ਮੁਲਕ ਹੁੰਦਿਆਂ 9.5 ਕਰੋੜ, ਝੰਬਿਆ ਮੁਲਕ ਹੁੰਦਿਆਂ 47 ਸਾਲਾਂ ਦੀਆਂ ਸੈਂਕਸ਼ਨਸ ਤੋਂ ਬਾਅਦ ਕਿਵੇਂ ਰਿਜ਼ਿਲੀਐਂਟਲੀ ਆਪਣੇ ਆਪ ਨੂੰ ਬਿਲਡ ਕੀਤਾ ਇੱਕ ਹੈਵੀ ਔੜ ਦੇ ਖਿਲਾਫ। ਤੇ ਜੇ ਅਸੀਂ ਆਪਣੀ ਲਗਭਗ 30 ਮਿਲੀਅਨ ਤੋਂ ਜ਼ਿਆਦਾ ਪੋਪੂਲੇਸ਼ਨ, ਜਿਹਦੇ 'ਚ 20 ਜਾਂ 25 ਮਿਲੀਅਨ ਕਿਹਨਾਂ ਹਾਲਾਤਾਂ 'ਚੋਂ ਗੁਜ਼ਰ ਰਹੀ, ਅੱਜ ਪੰਜਾਬ ਦਾ ਜੇ ਅਸੀਂ ਹਾਲ ਦੇਖੀਏ ਕਿਵੇਂ ਸਾਨੂੰ ਫੈਕਸ਼ਨਲਾਈਜ਼ ਕੀਤਾ ਗਿਆ, ਕਿਵੇਂ ਜਿਹੜੇ ਥੋੜੇ ਬਹੁਤ ਚਿਹਰੇ ਜਿਹੜੇ ਕਿ ਹਿਊਮਨ ਰਾਈਟਸ ਲਈ ਖਲੋਣ ਵਾਲੇ ਸੀ ਉਹ ਵੀ ਉਹਨਾਂ ਦਾ ਦਾਣਾ ਚੁਗਣ ਲੱਗ ਗਏ, ਜਿਵੇਂ ਐਚ ਫੂਲਕੇ ਦਾ ਬੀਜੇਪੀ ਦੇ ਵਿੱਚ ਜਾਣਾ, ਜਾਂ ਉਸ ਤੋਂ ਪਹਿਲਾਂ ਹੋਰ ਜਿਹੜੇ ਜਾਣੂ ਸਿੱਖ ਚਿਹਰੇ ਨੇ। ਸੋ ਇਹਨਾਂ ਸਾਰੇ ਆਰਡਸ ਦੇ ਚਲਦਿਆਂ ਵੀ ਸਾਡੇ ਲਈ ਇੱਕ ਮਾਡਲ, ਇੱਕ ਤਾਂ ਮੈਨੂੰ ਡੀਸੈਂਟਰਲਾਈਜ਼ ਵਾਲੀ ਗੱਲ ਬਹੁਤ ਚੰਗੀ ਲੱਗੀ। ਮੈਨੂੰ ਇਹ ਲੱਗਦਾ ਵੀ ਅਸੀਂ ਬਹੁਤ ਵਾਰ ਏਕਤਾ, ਯੂਨਿਟੀ, ਵਨ ਲੀਡਰ, ਵਨ ਸਿਸਟਮ ਦੀ ਗੱਲ ਕਰਦੇ ਹਾਂ। ਸਾਡੀ ਵੀ ਜਿਹੜੀ ਕਾਮਯਾਬੀ ਸੀ 18ਵੀਂ ਸਦੀ ਦੇ ਵਿੱਚ ਉਹ ਮਿਸਲ ਮਾਡਲ ਚੋਂ ਸੀ,
ਔਰ ਉਹਨਾਂ ਮਿਸਲਾਂ ਦੇ ਵਿੱਚ ਭਾਵੇਂ ਇੱਕੋ ਵੇਲੇ ਉਹ ਮੁਗਲਾਂ ਨਾਲ ਵੀ ਲੜ ਰਹੇ ਸੀ, ਅਫਗਾਨਾਂ ਨਾਲ ਵੀ ਲੜ ਰਹੇ ਸੀ। ਔਰ ਦੋਨੋਂ ਘੱਲੂਘਾਰੇ ਜਿਹੜੇ, ਇੱਕ ਅਫਗਾਨ ਉਹਨੇ ਅਬਦਾਲੀ ਨੇ ਕੀਤਾ, ਇੱਕ ਜਿਹੜਾ ਸੀ ਉਹ ਮੀਰ ਮਨੂੰ ਮੁਗਲਿਆ ਹਕੂਮਤ ਜ਼ਕਰੀਆ ਖਾਨ ਦੇ ਵੇਲੇ ਹੋਇਆ। ਲੇਕਿਨ ਉਹਨਾਂ ਦੋਨਾਂ ਨਾਲ ਲੜਦਿਆਂ ਸਿੱਖ ਮਿਸਲ ਮਾਡਲ ਚੋਂ ਹੀ ਸਿੱਖ ਰਾਜ ਨਿਕਲਿਆ। ਇਹਦੇ ਉਲਟ ਮਹਾਰਾਜਾ ਰਣਜੀਤ ਸਿੰਘ ਜਿੰਨੇ ਮਰਜ਼ੀ ਕੈਰੀਜ਼ਮੈਟਿਕ ਸੀ, 40 ਸਾਲ ਉਹਨਾਂ ਨੇ ਰੂਲ ਕੀਤਾ, ਪਰ ਉਹ ਮਾਡਲ ਜਿਹੜਾ ਉਸ ਤੋਂ ਕੁਝ ਦਹਾਕੇ ਪਹਿਲਾਂ ਮੁਗਲ ਔਰ ਅਫਗਾਨ ਸਲਤਨਤ ਨਹੀਂ ਸੀ ਤੋੜ ਸਕੀ। ਉਹ ਤੁਸੀਂ ਦੇਖਦੇ ਹੋ ਕਿ ਸਤਲੁਜ ਪਾਰ ਦੀਆਂ ਫਸਟ ਐਂਗਲੋ ਸਿੱਖ ਵਾਰ 3-4 ਜੰਗਾਂ ਜਿਹੜੀਆਂ ਨੇ, ਮੁਦਕੀ, ਫਿਰੋਜ਼ ਸ਼ਾਹ, ਸਭਰਾਵਾਂ, ਔਰ ਉਸ ਤੋਂ ਬਾਅਦ ਲਾਹੌਰ ਜਿਹੜਾ ਹੈ ਜਾਂ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈ ਜਾਂਦਾ। ਸੋ ਮੈਨੂੰ ਇਹ ਲੱਗਦਾ ਵੀ ਹੁਣ ਦੇ ਪੀਰੀਅਡ 'ਚ ਵੀ, ਔਰ ਈਰਾਨ ਦੀ ਵੀ ਜਿਹੜੀ ਕਾਮਯਾਬੀ, ਜਿਸ ਲੈਵਲ ਦੇ ਉੱਤੇ ਉਹਨਾਂ ਦੀ ਸਾਰੀ ਲੀਡਰਸ਼ਿਪ ਵਾਈਪ ਆਊਟ ਹੋਣ ਦੇ ਬਾਵਜੂਦ ਉਹਨਾਂ ਨੇ ਆਪਣੀ ਉਸ ਗੱਲ ਨੂੰ ਜਾਰੀ ਰੱਖਿਆ, ਇਹ ਸਿੱਖਣ ਵਾਲਾ ਪਾਰਟ ਹੈ। ਥਰਡਲੀ, ਡਾਇਸਪੋਰਾ, ਮੈਂ ਸਮਝਦਾ ਹਾਂ ਵੀ ਜਿਵੇਂ ਇੱਕ ਸਟੇਜ ਦੇ ਉੱਤੇ ਵਿਦਨ ਇੰਡੀਆ ਸਾਡੇ ਦੁਸ਼ਮਣ ਨੇ ਉਸ ਕਿਸਮ ਦੇ ਲੋਕ ਵਿਦਨ ਪੱਗਾਂ ਵਾਲੇ ਕ੍ਰੀਏਟ ਕੀਤੇ ਹੋਏ ਨੇ ਜਿਹੜੇ ਕਿ ਭਾਰਤ ਮਾਤਾ ਦੇ ਗੁਣ ਗਾਉਂਦੇ ਨੇ, ਇਵੇਂ ਹੀ ਈਰਾਨ ਦਾ ਵੀ ਇੱਕ ਤਬਕੇ ਨੂੰ ਜਿਨ੍ਹਾਂ ਨੇ ਬਾਹਰ ਆ ਕੇ ਸਹੂਲਤਾਂ ਮਾਣੀਆਂ, ਸ਼ਾਹ ਈਰਾਨ ਦੇ ਵੇਲੇ ਤੋਂ ਆਸ਼ੀ ਦੇ ਵਿੱਚ ਫਸੇ ਹੋਏ ਸੀ, ਉਹ ਜਿਹੜਾ ਨੈਰੇਟਿਵ ਈਰਾਨ ਦਾ ਦੇ ਰਹੇ ਸੀ ਉਹ ਬਹੁਤ ਜਲਦੀ ਡਿੱਗ ਪਿਆ। ਕਿਉਂਕਿ ਜਿਹੜੀ ਰੈਜ਼ਿਲੀਅੰਸ, ਡਿਫਾਇੰਸ, ਆਪਣੇ ਹੱਕਾਂ ਲਈ ਖਲੋਣਾ, ਇਹ ਅਲਟੀਮੇਟਲੀ ਸਟਰੈਂਥਨ ਕਰਨ ਵਾਲੀ ਗੱਲ ਹੈ। ਸੋ ਮੈਨੂੰ ਇਹ ਲੱਗਦਾ ਕਿ ਵੀ ਸਾਡੇ ਲਈ ਕਲੈਕਟਿਵਲੀ ਕੋਈ ਵੀ ਕਿਸੇ ਇੱਕ ਧਿਰ ਦੇ ਨਾਲ ਖਲੋਣਾ ਇਹ ਕੋਈ ਪੋਲੀਟੀਕਲੀ ਵਾਈਜ਼ ਨਹੀਂ ਸੀ, ਔਰ ਨਾ ਹੀ ਇਹ ਪੋਲੀਟੀਕਲੀ ਵਾਈਜ਼ ਹੈ। ਪਰ ਸਾਡੇ ਲਈ ਸਿਚੁਏਸ਼ਨ ਨੂੰ ਕਲੋਜ਼ਲੀ ਮੋਨੀਟਰ ਕਰਨਾ ਔਰ ਆਪਣੀ ਸਟ੍ਰੈਟਜੀ ਇਹ ਦੇਖਣ ਲਈ ਵੀ ਕਿਵੇਂ ਛੋਟੀ ਤਾਕਤ ਬਹੁਤ ਕਮਜ਼ੋਰੀਆਂ ਦੇ ਬਾਵਜੂਦ ਵੀ ਕਿਵੇਂ ਵੱਡੇ ਕ੍ਰਾਈਸਿਸ ਦਾ ਟਾਕਰਾ ਕਰ ਸਕਦੀ ਹੈ। ਸਿੱਖਾਂ ਨੂੰ ਆਪਣੀ ਲੜਾਈ, ਆਪਣੀ ਸਟ੍ਰੈਟਜੀ, ਖਾਲਿਸਤਾਨ ਦੀ ਜੰਗ ਦੇ ਲਈ ਜਿਹੜਾ ਹੈ ਆਪਣੀ ਸਟ੍ਰੈਟਜੀ ਇਵੋਲਵ ਕਰਨੀ ਪਏਗੀ। ਔਰ ਇਹ ਮੈਸੇਜ ਵੀ ਹੈ ਕਿ ਇਸ ਦੇ ਉੱਤੇ ਸਾਨੂੰ ਕੰਮ ਕਰਨ ਦੀ ਲੋੜ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ ਕਿ ਜਿਵੇਂ ਤੁਸੀਂ ਇਹ ਸਾਰਾ ਵਿਸਥਾਰ ਦੇ ਵਿੱਚ ਇਹਨਾਂ ਮਸਲਿਆਂ ਦੇ ਉੱਤੇ ਆਪਣੀ ਗੱਲ ਰੱਖੀ ਆ, ਤੇ ਸਾਡੇ ਦਰਸ਼ਕਾਂ ਦੇ ਲਈ ਵੀ ਇਹ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਕਿ ਬੜੀ ਅਹਿਮ ਗੱਲ ਆ ਕਿ ਦੁਨੀਆ ਦੇ ਵਿੱਚ ਜਿਹੜੀਆਂ ਇਹ ਵਾਪਰ ਰਹੀਆਂ ਘਟਨਾਵਾਂ ਨੇ, ਜਾਂ ਅਸੀਂ ਕਹਿ ਸਕਦੇ ਹਾਂ ਕਿ ਘਟਨਾਵਾਂ ਹੁਣ ਜੰਗਾਂ ਦਾ ਰੂਪ ਲੈ ਚੁੱਕੀਆਂ ਨੇ, ਜਿੱਥੇ ਮੁਲਕ ਜਿਹੜੇ ਆ ਉਹ ਸਿੱਧਾ ਇੱਕ ਦੂਜੇ ਦੇ ਨਾਲ ਹੁਣ ਆਪਸੀ ਜੰਗਾਂ ਦੇ ਵਿੱਚ ਆ ਰਹੇ ਆ। ਜਿਹੜੀਆਂ ਪਹਿਲਾਂ ਅਸੀਂ ਪਿਛਲੇ ਲੰਮੇ ਸਮੇਂ ਦੇ ਵਿੱਚ ਪ੍ਰੋਕਸੀਜ਼ ਦੇ ਰਾਹੀਂ, ਨੌਨ ਸਟੇਟ ਐਕਟਰਸ ਦੇ ਰਾਹੀਂ ਜਿਹੜੇ ਟਕਰਾਅ ਦੇਖਦੇ ਰਹੇ ਆ, ਉਹ ਹੁਣ ਉਹਨਾਂ ਦਾ ਜਿਹੜਾ ਦੌਰ ਆ ਉਹ ਲੰਘਦਾ ਨਜ਼ਰ ਆ ਰਿਹਾ। ਤੇ ਜਦੋਂ ਇਹ ਚੀਜ਼ ਵਾਪਰ ਰਹੀ ਆ ਤਾਂ ਉਹ ਸਪਸ਼ਟ ਆ ਕਿ ਜਿਹੜੀ ਗੱਲ ਡਾਕਟਰ ਸਾਹਿਬ ਪਹਿਲਾਂ ਵੀ ਪਿਛਲੇ ਲੰਮੇ ਸਮੇਂ ਤੋਂ ਕਰਦੇ ਰਹੇ ਆ ਕਿ ਨਿਊ ਮੈਪ ਮੇਕਿੰਗ ਜਿਹੜੀ ਆ ਉਹ ਹੁਣ ਇਹ ਨਜ਼ਰ ਆ ਰਿਹਾ ਕਿ ਉਹ ਦਸਤਕ ਦੇ ਰਹੀ ਆ ਦੁਨੀਆ ਦੇ ਦਰਵਾਜ਼ੇ ਦੇ ਉੱਤੇ। ਤੇ ਇਸ ਨਿਊ ਮੈਪ ਮੇਕਿੰਗ ਦੇ ਵਿੱਚ ਇੱਕ ਧਿਰ ਦੇ ਵਾਂਗ ਕਿਵੇਂ ਰਿਸਪੌਂਸ ਦੇਣਾ ਆ ਸਿਚੁਏਸ਼ਨ ਨੂੰ, ਤੇ ਕਿਵੇਂ ਆਪਣੇ ਆਪ ਨੂੰ ਆਇਡੈਂਟੀਫਾਈ ਕਰਾਉਣਾ ਆ ਇੱਕ ਸਟੇਕ ਹੋਲਡਰ ਦੇ ਵਾਂਗ, ਐਜ਼ ਅ ਨੇਸ਼ਨ, ਐਜ਼ ਅ ਕੌਮ, ਤਾਂ ਇੱਕ ਸਿੱਖਾਂ ਦੇ ਲਈ ਵੱਡਾ ਸਵਾਲ ਆ। ਤਾਂ ਉਹਦੇ ਲਈ ਬੜਾ ਜ਼ਰੂਰੀ ਆ ਕਿ ਸਿੱਖ ਜਿਹੜੇ ਆ ਉਹ ਇੱਕ ਜਿਹੜੀ ਆਪਣੀ ਪੋਲੀਟੀਕਲ ਮੈਚਿਓਰਿਟੀ ਆ ਉਹਨੂੰ ਅਪਰਾਈਜ਼ ਕਰਨ, ਉਹਦੇ ਤੇ ਜਿਹੜੀ ਸਿੱਖਾਂ ਦੀ ਨਵੀਂ ਜਨਰੇਸ਼ਨ ਆ ਉਹ ਕੰਮ ਕਰੇ। ਤੇ ਸਾਡੇ ਲਈ ਜਿਹੜੀ ਚੁਣੌਤੀ ਆ ਉਹ ਇਹੀ ਆ ਕਿ ਹਮੇਸ਼ਾ ਜਿਹੜੀ ਗੱਲ ਅਸੀਂ ਕਰਦੇ ਆਏ ਆ ਕਿ ਸਿੱਖ ਉਦੋਂ ਸੋਚਦੇ ਆ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਹੈ। ਤਾਂ ਹਜੇ ਜੇ ਪਾਣੀ ਅਸੀਂ ਕਹਿ ਸਕਦੇ ਹਾਂ ਕਿ ਗੋਡਿਆਂ ਤੱਕ ਪਹੁੰਚਿਆ ਹੈ, ਤੇ ਅਸੀਂ ਅੱਜ ਇਹ ਜਿਹੜਾ ਤੈਰਨਾ ਉਹਦੇ ਵਿੱਚ ਸਿੱਖੀਏ ਤੇ ਆਪਣੀ ਜਿਹੜੀ ਤਿਆਰੀ ਕਰੀਏ। ਤੇ ਇਹ ਸਿੱਖਾਂ ਦੇ ਲਈ ਵੱਡਾ ਸਬਕ ਆ ਜਿਹੜੇ ਹਾਲਾਤ ਬਣੇ ਆ ਖਾਸ ਤੌਰ ਤੇ ਮਿਡਲ ਈਸਟ ਦੇ ਵਿੱਚ। ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਤੇ ਨਾਲ ਹੀ ਸਾਡੇ ਨਾਲ ਜੁੜੇ ਹੋਏ ਦੁਨੀਆ ਭਰ ਦੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ। ਤੇ ਅਪੀਲ ਆ ਕਿ ਟੀਵੀ 84 ਹੱਕ ਸੱਚ ਦੀ ਆਵਾਜ਼ ਆ, ਤੇ ਸਾਡੇ ਤੇ ਜਿਹੜੀਆਂ ਪਾਬੰਦੀਆਂ ਨੇ ਉਹ ਲਗਾਤਾਰ ਲੱਗਦੀਆਂ ਰਹਿੰਦੀਆਂ ਨੇ, ਪਰ ਤੁਹਾਡੀ ਸਪੋਰਟ ਦੇ ਨਾਲ ਜਿਹੜਾ ਟੀਵੀ 84 ਆ ਉਹ ਭਾਵੇਂ YouTube ਹੋਵੇ, ਫੇਸਬੁੱਕ ਹੋਵੇ, ਜਾਂ ਟੀਵੀ 84 ਦੀਆਂ ਐਪਸ ਹੋਣ, ਵੈਬਸਾਈਟ ਹੋਵੇ, ਤੇ IPTV, ਇਹਦੇ ਰਾਹੀਂ ਅਸੀਂ ਆਪਣੀ ਗੱਲ ਜਿਹੜੀ ਆ ਉਹ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ। ਟੀਵੀ 84 ਨੂੰ ਸਪੋਰਟ ਕਰਨ ਦੇ ਲਈ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਟੀਵੀ 84 ਦੀਆਂ ਐਪਸ ਜਿਹੜੀਆਂ ਆ ਉਹ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ। ਆਈਫੋਨ ਆ ਚਾਹੇ ਐਂਡਰੋਇਡ ਆ, ਉਹਦੇ ਵਿੱਚ ਐਪ ਸਟੋਰ 'ਚ ਜਾ ਕੇ ਟੀਵੀ 84 ਸਰਚ ਕਰੋਗੇ ਤਾਂ ਤੁਹਾਨੂੰ ਐਪ ਨਜ਼ਰ ਆਏਗੀ, ਤੇ ਉਹਨੂੰ ਡਾਊਨਲੋਡ ਕਰਕੇ ਤੁਸੀਂ 24/7 ਜਿਹੜੀ ਲਾਈਵ ਫੀਡ ਆ ਉਹ ਵੀ ਦੇਖ ਸਕਦੇ ਹੋ, ਤੇ ਬਾਕੀ ਦੀਆਂ ਸਾਰੀਆਂ ਵੀਡੀਓਜ਼ ਤੇ ਖਬਰਾਂ ਵੀ ਤੁਸੀਂ ਉੱਥੇ ਦੇਖ ਸਕਦੇ ਹੋ। ਤੇ ਇਸ ਤੋਂ ਇਲਾਵਾ ਤੁਸੀਂ ਜਿਹੜਾ ਆਪਣਾ ਦਸਵੰਧ ਆ ਉਹ ਟੀਵੀ 84 ਨੂੰ
ਦੇ ਸਕਦੇ ਹੋ। ਤੁਸੀਂ ਜਿਹੜੀ ਸਕਰੀਨ ਦੇ ਉੱਤੇ ਜਿਹੜਾ ਐਡਰੈਸ ਸ਼ੋ ਹੋ ਰਿਹਾ ਉੱਥੇ ਵੀ ਆਪਣਾ ਜਿਹੜਾ ਚੈੱਕ ਆ ਉਹ ਭੇਜ ਸਕਦੇ ਹੋ। ਤੇ ਇਸ ਤੋਂ ਇਲਾਵਾ TV84 ਦੀ ਵੈਬਸਾਈਟ tv84.com ਤੇ ਐਪਸ ਦੇ ਉੱਤੇ ਵੀ ਜਿਹੜਾ ਡੋਨੇਟ ਬਟਨ ਆ ਉਹ ਅਸੀਂ ਸਪੈਸ਼ਲੀ ਦਿੱਤਾ ਹੋਇਆ, ਉਹਦੇ ਤੇ ਜਾ ਕੇ ਤੁਸੀਂ ਵਨ ਟਾਈਮ ਪੇਮੈਂਟ ਵੀ ਕਰ ਸਕਦੇ ਹੋ ਤੇ ਹਰ ਮਹੀਨੇ ਦੇ ਲਈ ਵੀ ਜਿਹੜੀ ਆਪਣੀ ਪੇਮੈਂਟ ਆ ਉਹ ਉਹਦੇ ਤੇ ਤੁਸੀਂ ਕਰ ਸਕਦੇ ਹੋ। ਤਾਂ ਤੁਹਾਡੀ ਸਪੋਰਟ ਦੇ ਨਾਲ ਹੀ ਜਿਹੜਾ TV84 ਚੱਲ ਰਿਹਾ ਆ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ।